ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਦੀ ਪੋਲਿਟਿਕਸ ਤੋਂ, ਜਾਂ ਕਹਿ ਲਈਏ ਕਿ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਨੇ ਲੀਡਰ, ਉਹਨਾਂ ਤੋਂ। ਇਕਬਾਲ ਸਿੰਘ ਝੂੰਦਾ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਸ਼ਾਇਦ ਉਹਨਾਂ ਜਾਣਾ ਪਛਾਣਾ ਨਾਮ ਨਹੀਂ ਸੀ। ਦੋ ਵਾਕਿਆਂ ਨੇ ਇਹਨਾਂ ਨੂੰ ਕਾਫੀ ਪ੍ਰਸਿੱਧੀ ਜਾਂ ਕਾਫੀ ਪਛਾਣ ਦਵਾਈ। ਇੱਕ ਤਾਂ ਜਿਹੜੀ ਇਹਨਾਂ ਦੀ ਕਮੇਟੀ ਬਣੀ ਸੀ ਜਿਹਨੇ ਰਿਪੋਰਟ ਦਿੱਤੀ ਸੀ ਬਾਅਦ ਦੇ ਵਿੱਚ, ਤੇ ਦੂਜੀ ਜਦੋਂ ਢੀਂਡਸਿਆਂ ਨੂੰ ਟਿਕਟ ਨਾ ਦੇ ਕੇ ਸੰਗਰੂਰ ਤੋਂ ਫਿਰ ਇਕਬਾਲ ਸਿੰਘ ਝੂੰਦਾ ਤੇ ਦਾ ਖੇਡਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ। ਪਰ ਹੁਣ ਇਹ ਦੂਜੇ ਗਰੁੱਪ ਦੇ ਵਿੱਚ ਨੇ। ਕਹਿੰਦੇ ਇਕਬਾਲ ਸਿੰਘ ਝੂੰਦਾ ਨੇ ਤਾਂ ਅੰਮ੍ਰਿਤ ਛਕ ਲਿਆ ਤੇ ਇਆਲੀ ਵੀ ਤਿਆਰ ਨੇ ਜੀ ਹੁਣ। ਬਿਲਕੁਲ ਜੀ ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਕਬਾਲ ਸਿੰਘ ਝੂੰਦਾ, ਜਿਵੇਂ ਤੁਸੀਂ ਦਰੁਸਤ ਫਰਮਾਇਆ ਕਿ ਉਸ ਸਮੇਂ ਵੱਡਾ ਨਾਮ ਬਣਿਆ ਜਦੋਂ ਜਾਂ ਤਾਂ ਢੀਂਡਸਿਆਂ ਦੇ ਖਿਲਾਫ ਲੜਨ ਵਾਲੀ ਪ੍ਰਕਿਰਿਆ ਜਾਂ ਖਾਸ ਕਰਕੇ ਕਮੇਟੀ ਤੋਂ ਬਾਅਦ ਇਹਨਾਂ ਨੂੰ ਮਾਨਤਾ ਇੱਕ ਵੱਖਰੀ ਤਰ੍ਹਾਂ ਦੀ ਮਿਲੀ। ਜੀ ਜੀ। ਜਦੋਂ ਬਕਾਇਦਾ ਤੌਰ ਤੇ ਅਕਾਲੀ ਦਲ ਨੇ ਕਮੇਟੀ ਬਣਾਈ ਕਿ ਆਪਾਂ ਆਪਣੀ ਬਹਾਲੀ ਲਈ, ਆਪਣੀ ਮਜ਼ਬੂਤੀ ਲਈ, ਪੁਨਰ ਸੰਗਠਨ ਲਈ ਕਿਵੇਂ ਕੰਮ ਕਰੀਏ, ਲੋਕਾਂ ਦਾ ਸਭ ਤੋਂ ਮੋਹ ਭੰਗ ਕਿਉਂ ਹੈ ਇਹਨੂੰ ਸਮਝੀਏ, ਉਹਦੇ ਲਈ ਜਿਹੜੀ ਕਮੇਟੀ ਤੁਰੀ ਉਹਦੀ ਅਗਵਾਈ ਇਕਬਾਲ ਸਿੰਘ ਝੂੰਦਾ ਕਰ ਰਹੇ ਸੀ। ਔਰ ਜਿੰਨੀ ਸ਼ਿੱਦਤ ਨਾਲ ਇਹਨਾਂ ਨੇ ਕੰਮ ਕੀਤਾ, ਕਿਉਂਕਿ ਸੁਖਬੀਰ ਬਾਦਲ ਦੀ ਟੀਮ ਦਾ ਹਿੱਸਾ ਰਹੇ ਜੀ। ਔਰ ਆਖਰੀ ਦਿਨ ਤੱਕ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਸੁਣਾਇਆ ਜਾਂਦਾ ਹੈ, ਇਹਨਾਂ ਨੂੰ ਧਾਰਮਿਕ ਤੌਰ ਤੇ ਤਨਖਾਹਾਂ ਲਾਈਆਂ ਜਾਂਦੀਆਂ, ਇਹ ਕਮੇਟੀ ਬਣਦੀ ਹੈ, ਉਸ ਸਮੇਂ ਤੱਕ ਇਕਬਾਲ ਸਿੰਘ ਝੂੰਦਾ ਸੁਖਬੀਰ ਬਾਦਲ ਦੀ ਟੀਮ ਦਾ ਹੀ ਹਿੱਸਾ ਤੁਰੇ ਰਹੇ ਨੇ। ਉਹ ਸੁਧਾਰ ਲਹਿਰ ਵਾਲੇ ਪਾਸਿਆਂ 'ਚ ਸ਼ਾਮਲ ਨਹੀਂ ਹੋਏ, ਉਹ ਉਸ ਧਿਰ 'ਚ ਨਹੀਂ ਗਏ। ਤੋ ਇਸ ਲਈ ਇਹਨਾਂ ਦੇ ਨਾਲ ਰਹਿੰਦਿਆਂ ਉਹਨਾਂ ਨੇ ਜਦੋਂ ਰਿਪੋਰਟ ਦਿੱਤੀ ਤਾਂ ਉਸ ਦੀ ਚਰਚਾ ਬਹੁਤ ਹੋਈ ਜੀ। ਔਰ ਲਗਭਗ ਜੇਕਰ ਸੁਖਬੀਰ ਬਾਦਲ ਦੀ ਧਿਰ ਨੇ ਇਕਬਾਲ ਸਿੰਘ ਝੂੰਦਾ ਦੀ ਰਿਪੋਰਟ ਮੰਨ ਲਈ ਹੁੰਦੀ ਤਾਂ ਸ਼ਾਇਦ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਮੂਹਰੇ ਖੜ ਕੇ ਝੋਲੀ ਅੱਡ ਕੇ ਗੁਨਾਹ ਝੋਲੀ 'ਚ ਪਵਾਉਣੇ ਨਾ ਪੈਂਦੇ। ਫਿਰ ਇਹ ਦਿਨ ਸ਼ਾਇਦ ਦੇਖਣੇ ਨਾ ਪੈਂਦੇ ਜੇਕਰ ਉਸ ਨੂੰ ਪ੍ਰਵਾਨ ਕਰ ਲਿਆ ਹੁੰਦਾ। ਉਹ ਤੋਂ ਮੁੱਖ ਮੋੜਿਆ ਤੇ ਫਿਰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਮੁੱਖ ਮੋੜਿਆ। ਸੋ ਇਸ ਚੀਜ਼ ਨੇ ਮੈਨੂੰ ਲੱਗਦਾ ਇਕਬਾਲ ਸਿੰਘ ਝੂੰਦਾ ਨੂੰ ਕਿਤੇ ਝੰਜੋੜਿਆ ਜੀ। ਇਕਬਾਲ ਸਿੰਘ ਝੂੰਦਾ ਹੋਰਾਂ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਅਨੁਸਾਰ 7 ਮੈਂਬਰੀ ਕਮੇਟੀ 'ਚ ਨਾਮ ਲਿਆਂਦਾ ਗਿਆ ਤਾਂ ਕਿਰਪਾਲ ਸਿੰਘ ਵਡੂੰਗਰ, ਇਕਬਾਲ ਸਿੰਘ ਝੂੰਦਾ ਤੇ ਇਸੇ ਤਰ੍ਹਾਂ ਮਤਲਬ ਕਿ ਖੁਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ, ਇਹ 3 ਨਾਮ ਲਗਭਗ ਸਿੱਧੇ ਬਾਦਲ ਤੇ ਦੁਸ਼ਮਣ ਸੀਗੇ। ਜੀ ਜੀ। ਸੋ ਇਸ ਪ੍ਰਕਿਰਿਆ ਤਹਿਤ ਈਵਨ ਮਨਪ੍ਰੀਤ ਇਆਲੀ ਕਿਸੇ ਵੀ ਪਾਸਿਓਂ ਨਹੀਂ ਆਉਂਦੇ ਸੀਗੇ। ਜੀ ਜੀ। ਉਹਨਾਂ ਸੁਧਾਰ ਵਾਲੇ ਪਾਸਿਓਂ ਸੀ, ਨਾ ਸਿੱਧੇ ਰੂਪ 'ਚ ਇੱਧਰੋਂ ਸੀ, ਪਰ ਤਾਂ ਵੀ ਉਹ ਉਹਨਾਂ ਦਾ ਅਕਸ ਨੂੰ ਧਿਆਨ 'ਚ ਰੱਖਦੇ ਉਹਨਾਂ ਦਾ ਨਾਮ ਆਇਆ। ਤੇ 4 ਨਾਮ ਇਸ ਤਰ੍ਹਾਂ ਸੀ, ਇੱਕ ਮੁਲਾਜ਼ਮ ਸੀ, 2 ਉੱਧਰੋਂ ਗੁਰਪ੍ਰਤਾਪ ਬਡਾਲਾ ਤੇ ਇੱਕ ਨਾਮ ਹੋਰ, ਜਿਹੜੇ ਉਹ ਇਸ ਤਰ੍ਹਾਂ 2 ਨਾਮ ਸੁਧਾਰ ਲਹਿਰ ਵਾਲੇ ਪਾਸਿਓਂ ਸੀ। ਪਰ ਜਦੋਂ ਕਿਰਪਾਲ ਸਿੰਘ ਵਡੂੰਗਰ, ਫਿਰ ਐਡਵੋਕੇਟ ਹਰਿੰਦਰ ਸਿੰਘ ਧਾਮੀ ਇਹ ਕਿਨਾਰਾ ਕਰ ਗਏ, ਪਰਾਂ ਹੋ ਗਏ, ਪਿੱਛੇ ਹੋ ਗਏ, ਤਦ ਇਕਬਾਲ ਸਿੰਘ ਝੂੰਦਾ ਨੇ ਮਹਿਸੂਸ ਕੀਤਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਮੁੱਖ ਮੋੜ ਰਹੇ ਹੋ। ਉਹ ਕਹਿੰਦੇ ਕਿ ਸਾਨੂੰ ਤਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੈ ਕਿ ਬਾਈ ਤੁਸੀਂ ਭਰਤੀ ਪ੍ਰਕਿਰਿਆ ਚਲਾਉਣੀ ਹੈ, ਮੈਂ ਤਾਂ ਉਸ ਹੁਕਮ ਨੂੰ ਲੈ ਕੇ ਖੜਾ। ਜੀ ਜੀ। ਸੋ ਇਸ ਚੀਜ਼ ਨੇ ਉਹਨਾਂ ਨੂੰ ਬਿਲਕੁਲ ਅਕਾਲੀ ਦਲ ਤੋਂ, ਕਹਿ ਸਕਦੇ ਹੋ ਅਕਾਲੀ ਦਲ ਬਾਦਲ ਧਿਰ ਤੋਂ ਤੋੜਿਆ, ਦੂਰ ਕੀਤਾ। ਅਕਾਲੀ ਦਲ ਤੋਂ ਦੂਰ ਨਹੀਂ ਉਹ ਹੋਏ, ਅਜੇ ਵੀ ਅਕਾਲੀ ਦਲ ਦਾ ਸਰਗਰਮ ਚਿਹਰਾ ਨੇ। ਤੇ ਉਹ ਫਿਰ 5 ਮੈਂਬਰੀ ਕਮੇਟੀ ਰਹਿ ਗਈ ਤੇ ਉਹ ਭਰਤੀ ਪ੍ਰਕਿਰਿਆ 'ਚ ਤੁਰ ਪਏ।
ਹੁਣ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ, ਹਾਂਜੀ ਹਾਂਜੀ ਖਾਸ ਕਰਕੇ ਉਸ ਸਮੇਂ ਜਦੋਂ ਤੁਹਾਡੇ ਤੇ ਇਹ ਜ਼ਿੰਮੇਵਾਰੀ ਆ ਜਾਵੇ ਕਿ ਭਾਈ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਹੋਈ ਕਮੇਟੀ ਹੋ, ਹੂੰ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਹੋਈ ਕਮੇਟੀ ਦੀ ਇੱਕ ਹਿੱਸਾ ਹੋ ਕੇ ਤੁਸੀਂ ਭਰਤੀ ਪ੍ਰਕਿਰਿਆ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ, ਹੈ ਨਾ, ਜਿਹਦਾ ਇਤਿਹਾਸ ਹੀ ਪੰਥਕ ਧਿਰ ਦੇ ਵਿੱਚੋਂ ਆਉਂਦਾ। ਸੋ ਉਸ ਨਾਤੇ ਕਿਤੇ ਨਾ ਕਿਤੇ ਅੰਦਰ ਹੋਣੀ ਕਿ ਮੈਂ ਗੁਰੂ ਵਾਲਾ ਪੂਰਨ ਰੂਪ ਚ ਬਣਾ, ਮੈਂ ਉਸ ਰਾਹ ਤੇ ਤੁਰਾਂ ਸੀ। ਉਹ ਕਹਿੰਦੇ ਕਿ ਮੈਂ ਆਪਣੇ ਆਪ ਨੂੰ ਲਗਾਤਾਰ ਸੋਧਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਮੈਨੂੰ ਲੱਗਦਾ ਕਿ ਉਹ ਦਿਨ ਕਹਿੰਦੇ ਹੁਣ ਚੜਿਆ ਤੇ ਕੱਲ ਉਹ ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਅੰਮ੍ਰਿਤ ਛਕਦੇ ਨੇ ਤੇ ਗੁਰੂ ਵਾਲੇ ਬਣਦੇ ਨੇ। ਇਹ ਰਹਿਮਤ ਹੈ, ਮਤਲਬ ਜਿਸ ਧਰਮ ਚ ਤੁਸੀਂ ਵਿਚਰਦੇ ਹੋ ਉਸ ਧਰਮ ਚ ਪਰਪੱਕ ਹੋ ਕੇ ਜੇਕਰ ਤੁਸੀਂ ਉਸ ਸਾਰੀਆਂ ਰਵਾਇਤਾਂ ਨੂੰ ਅਪਣਾਉਂਦੇ ਹੋ ਤਾਂ ਤੁਹਾਨੂੰ ਇਹਦੇ ਵਿੱਚੋਂ ਫਿਰ ਦੂਸਰੇ ਧਰਮਾਂ ਦਾ ਸਨਮਾਨ, ਸਤਿਕਾਰ ਤੇ ਉਹ ਸਾਰਾ ਕੁਝ ਵੀ ਤਾਕਤ ਮਿਲਦੀ। ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਹੋਰ ਮਜ਼ਬੂਤ ਕੀਤਾ ਤੇ ਇਸੇ ਲਈ ਤੇ ਹੁਣ ਪੰਥਕ ਧਿਰਾਂ ਜਾਂ ਜਿਹੜੀਆਂ ਭਰਤੀ ਪ੍ਰਕਿਰਿਆ 'ਚ ਹਿੱਸਾ ਲੈ ਰਹੀਆਂ ਧਿਰਾਂ ਨੇ, ਜਿਹੜੀਆਂ ਅਕਾਲੀ ਦਲ ਦੀ, ਅਕਾਲ ਤਖਤ ਸਾਹਿਬ ਦੀ ਇਸ ਕਮੇਟੀ ਕੋਲ ਆ ਕੇ ਪਰਚੀ ਕਟਾ ਰਹੀਆਂ ਨੇ, ਉਹ ਮਨਪ੍ਰੀਤ ਇਆਲੀ ਵੱਲ ਵੀ ਬੜੀ ਉਮੀਦ ਨਾਲ ਦੇਖਣ ਲੱਗੀਆਂ। ਠੀਕ ਹੈ, ਮਨਪ੍ਰੀਤ ਇਆਲੀ ਚੋਂ ਲੋਕ ਪੰਜਾਬ ਦਾ ਅਗਲਾ ਲੀਡਰ ਵੀ ਲੱਭਣ ਲੱਗੇ ਨੇ। ਸੋ ਮੈਨੂੰ ਨਹੀਂ ਪਤਾ ਉਹਨੇ ਕਿੰਨਾ ਲੰਬਾ ਚੱਲਣਾ। ਇੱਕ ਵਾਰ ਤਾਂ ਕਹਿੰਦਾ ਮੈਂ ਸਾਰਾ ਕੁਝ ਛੱਡ ਕੇ ਘਰੇ ਬੈਠ ਗਿਆ ਸੀ, ਮੈਂ ਸੋਚ ਲਿਆ ਸੀ ਕਿ ਮੈਂ ਸਿਆਸਤ ਤੋਂ ਕਿਨਾਰਾ ਕਰ ਲੈਣਾ, ਆਪਣਾ ਕਾਰੋਬਾਰ ਦੇਖਾਂਗੇ। ਸੋ ਕਾਰੋਬਾਰ ਪੱਖੋਂ ਤਕੜਾ ਤੇ ਕਿਤੇ ਨਾ ਕਿਤੇ ਜਿੰਨੀ ਹੁਣ ਤੱਕ ਜਿਹੜੀ ਸਿਆਸਤ ਕੀਤੀ ਆ ਉਹਨੇ ਸਾਫ਼ ਗੋਈ ਨਾਲ ਲੀਕ ਖਿੱਚ ਕੇ ਕੀਤੀ ਆ, ਸਟੈਂਡ ਲੈ ਕੇ ਕੀਤੀ ਆ। ਸੋ ਇਸ ਲਈ ਉਹਦੇ ਮੂਹਰੇ ਲੋਕ ਭਵਿੱਖ ਵੀ ਦੇਖਣ ਲੱਗ ਪਏ ਤੇ ਉਹਦੇ ਮੂਹਰੇ ਲੋਕ ਉਹਨੂੰ ਲੀਡਰ ਵਜੋਂ ਵੀ ਦੇਖਣ ਲੱਗ ਪਏ। ਸ਼ਾਇਦ ਇਹ ਸਾਨੂੰ ਬਦਲ ਮਿਲ ਸਕਦਾ, ਪਰ ਉਹ ਬਦਲ ਕਿਸ ਕੱਦ ਦਾ ਹੋਏਗਾ ਇਹ ਆਉਣ ਵਾਲੇ ਵਕਤ ਨੇ ਅਜੇ ਤੈਅ ਕਰਨਾ, ਉਹਨਾਂ ਦੀ ਆਉਣ ਵਾਲੀ ਭੂਮਿਕਾ ਨੇ ਤੈਅ ਕਰਨਾ। ਹਾਂ, ਜਿਹੜੀ ਟੀਮ ਨਾਲ ਉਹ ਤੁਰੇ ਨੇ ਹੋ ਸਕਦਾ ਉੱਥੇ ਉਹਨਾਂ ਨੂੰ ਵੀ ਇਹ ਸੁਝਾਅ ਆਉਂਦੇ ਹੋਣ, ਕੋਈ ਮੋਢੇ ਤੇ ਹੱਥ ਰੱਖ ਕੇ ਬਜ਼ੁਰਗ ਕਹਿੰਦੇ ਹੋਵੇ ਕਿ ਕਾਕਾ ਜੀ ਦਾੜਾ ਪ੍ਰਕਾਸ਼ ਕਰੋ, ਹੈ ਨਾ। ਸੋ ਹੋ ਸਕਦਾ ਹੈ ਇਸ ਦੇ ਵਿੱਚੋਂ ਉਹਨਾਂ ਨੇ ਹੁਣ ਮੈਨੂੰ ਦੇਖਣ ਨੂੰ ਜੋ ਮਿਲਿਆ ਉਹਦੇ ਵਿੱਚੋਂ ਮੈਨੂੰ ਲੱਗ ਰਿਹਾ ਕਿ ਮਨਪ੍ਰੀਤ ਇਆਲੀ ਨੇ ਦਾੜੀ ਰੰਗਣੀ ਬੰਦ ਕਰਤੀ, ਉਹਨਾਂ ਦੇ ਚਿੱਟੇ ਵਾਲ ਕੁਝ ਦਿਖਣ ਲੱਗ ਪਏ ਨੇ। ਸੋ ਉਹਦਾ ਤਾਂ ਆਉਂਦੇ ਦਿਨਾਂ ਦੇ ਵਿੱਚ ਫਿਰ ਉਹ ਦਾੜਾ ਪ੍ਰਕਾਸ਼ ਵੀ ਹੋ ਜਾਵੇ ਤੇ ਹੋ ਸਕਦਾ ਉਹ ਆਉਂਦੇ ਦਿਨਾਂ ਦੇ ਵਿੱਚ ਫਿਰ ਅੰਮ੍ਰਿਤ ਵੀ ਛਕ ਲੈਣ। ਸੋ ਇਸ ਦੀ ਵੀ ਉਮੀਦ ਹੈਗੀ ਹੈ। ਸੋ 5 ਮੈਂਬਰੀ ਕਮੇਟੀ ਆਪਣੇ ਢੰਗ ਨਾਲ ਤੁਰੀ ਆਉਂਦੀ ਹੈ। ਉਹ ਕਿਸ ਰੂਪ ਚ ਹੁੰਦੀ ਹੈ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਕਿ ਐਵੇਂ ਅਕਾਲੀ ਦਲ ਦੇ ਰੂਪ ਚ ਆਉਂਦੀ ਹੈ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਡੈਲੀਗੇਟਾਂ ਦੇ ਰੂਪ ਦੇ ਵਿੱਚ ਕਿਵੇਂ ਚੋਣ ਹੁੰਦੀ ਹੈ, ਇਹ ਦੇਖਣ ਵਾਲੀ ਗੱਲ ਹੋਈ। ਕਿਉਂਕਿ ਦੂਸਰੀ ਧਿਰ ਤਾਂ ਸਿੱਧੇ ਰੂਪ ਚ ਅੱਗੇ ਵੱਧ ਗਈ। ਉਹਨਾਂ ਨੇ ਤਾਂ ਕੱਲ ਆਪਣਾ ਉਮੀਦਵਾਰ ਵੀ ਉਤਾਰ ਦਿੱਤਾ ਹੈ ਲੁਧਿਆਣਾ ਜ਼ਿਮਨੀ ਚੋਣ ਦੇ ਲਈ, ਪਰਉਪਕਾਰ ਸਿੰਘ ਘੁੰਮਣ ਹੋਰਾਂ ਨੂੰ, ਜਿਹੜੇ ਨਾਮਵਰ ਐਡਵੋਕੇਟ ਨੇ, ਵਕੀਲ ਨੇ। ਸੋ ਪਰ ਅਕਾਲੀ ਦਲ ਉੱਥੇ ਇਸ ਸਥਿਤੀ 'ਚ ਨਹੀਂ ਹੈ ਕਿ ਕੋਈ ਫੈਸਲਾ ਕੋਲ ਲੜਾਈ 'ਚ ਨਜ਼ਰ ਆਵੇ, ਪਰ ਉਹਦੇ ਬਾਵਜੂਦ ਵੀ ਜਿਸ ਤਰ੍ਹਾਂ ਉਹ ਰਾਜਨੀਤਿਕ ਤੌਰ ਤੇ ਅੱਗੇ ਵੱਧ ਗਏ ਨੇ, ਸੋ ਇੱਧਰ ਹੁਣ ਸਭ ਦੀਆਂ ਨਜ਼ਰਾਂ ਇੱਧਰ ਟਿਕੀਆਂ ਨੇ ਕਿ ਇਹ ਕੀ ਰੂਪ ਚਾਹੁੰਦੇ ਨੇ। ਸੋ ਝੁੰਦਾ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਆਲੀ ਤੇ ਨੇ। ਜੀ ਬਿਲਕੁਲ, ਨਾਲੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਸ਼ਰਮਾ ਜੀ। ਜਦੋਂ ਬੰਦਾ ਇਸ ਤਰ੍ਹਾਂ ਪੰਥਕ ਮਾਮਲਿਆਂ ਦੇ ਵਿੱਚ ਵਿਚਰਦਾ ਤੇ ਉਹਨੂੰ ਬਜ਼ੁਰਗ ਵੀ ਕੋਈ ਕਹਿ ਦਿੰਦੇ ਕਿ ਭਾਈ ਤੂੰ ਵੀ ਪੰਥਕ ਜਿਹੜਾ ਰਹਿ ਰੀਤ ਆ ਉਹਦੇ ਗੁਰਮਤ ਦੀ ਮਰਿਆਦਾ ਉਹਦੇ ਮੁਤਾਬਕ ਆਪਦਾ ਜੀਵਨ ਬਸਰ ਜਿਹੜਾ ਉਹ ਚਲਾ। ਕਿਉਂਕਿ ਲੋਕ ਜਦੋਂ ਬੰਦਾ ਇਹਨਾਂ ਇਸ਼ੂਜ਼ ਨੂੰ ਬੋਲਣ ਲੱਗ ਪੈਂਦਾ, ਐਡਰੈਸ ਕਰਨ ਲੱਗ ਪੈਂਦਾ ਜਾਂ ਇਹਦੇ ਉੱਤੇ ਏਜੰਡੇ ਦੀ ਗੱਲ ਕਰਦਾ, ਤਾਂ ਫਿਰ ਉਹ ਜਵਾਬਦੇਹੀ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ਾਂ ਉਹਦੇ ਤੇ ਵੀ ਤਾਂ ਲਾਗੂ ਹੁੰਦੀਆਂ ਨੇ ਨਾ। ਨਹੀਂ, ਉਹ ਆਪਣੇ ਆਪ ਨਾਲ ਵੀ ਫਿਰ ਮੰਥਨ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਇਹ ਗੱਲ ਕਿਵੇਂ ਉਹਨੇ ਠੋਸ ਨਾ ਕਹਿ ਸਕੂੰਗਾ ਫਿਰ ਪੰਥਕ ਸਿਧਾਂਤ ਦੀ, ਜਦੋਂ ਮੈਂ ਆਪ ਉਹਦੇ ਤੇ ਪੂਰਨ ਨਹੀਂ। ਹਾਂਜੀ ਬਿਲਕੁਲ। ਅਗਲੀ ਗੱਲ ਕਰੀਏ ਬਿਜਲੀ ਦੀ। ਬਿਜਲੀ ਕਹਿੰਦੇ ਮੁਫਤ ਆ, ਪਰ ਫਿਰ ਵੀ ਸਾਲ ਦੇ ਵਿੱਚ 2000 ਕਰੋੜ ਦੀ ਬਿਜਲੀ ਚੋਰੀ ਹੋ ਗਈ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਦੋਂ ਬੱਸਾਂ ਦੇ ਮਾਮਲੇ 'ਚ ਬੀਬੀਆਂ ਨੂੰ ਮੁਫਤ ਸਫ਼ਰ ਦੀ ਸਹੂਲਤ ਆਈ, ਤਦ ਵੀ ਇਸ ਚਰਚਾ ਨੇ ਜ਼ੋਰ ਫੜਿਆ ਸੀ ਕਿ ਭਾਈ ਘੱਟੋ ਘੱਟ ਜਿਹੜੀਆਂ ਮੁਲਾਜ਼ਮ ਚੜ੍ਹਦੀਆਂ ਨੇ, ਤਨਖਾਹ ਭੱਤੇ ਲੈਣ ਵਾਲੀਆਂ ਚੜ੍ਹਦੀਆਂ ਨੇ, ਉਹਨਾਂ ਦੀ ਤਾਂ ਟਿਕਟ ਹੋਵੇ। ਸਹੀ ਹੈ, ਕੋਈ ਕ੍ਰਾਈਟੇਰੀਆ ਹੋਵੇ। ਇਸੇ ਤਰ੍ਹਾਂ ਜਦੋਂ ਮੋਟਰਾਂ ਦੀ ਬਿਜਲੀ ਦੇ ਬਿੱਲ ਮਾਫੀ ਵਾਲਾ ਪਹਿਲੂ ਆਇਆ, ਤਦ ਵੀ ਵਾਰ-ਵਾਰ ਇਹ ਗੱਲ ਉੱਠੀ ਕਿ ਭਾਈ ਫਾਇਦਾ ਤਾਂ ਬੜੇ ਕਿਸਾਨ ਵੱਧ ਲੈਂਦੇ ਨੇ, ਛੋਟੇ ਕੋਲ ਤਾਂ ਮੋਟਰ ਲਾਉਣ ਦੀ ਵੀ ਸਮਰੱਥਾ ਨਹੀਂ, ਕਈਆਂ ਕੋਲ ਤਾਂ ਉਹ ਦੂਏ ਤੋਂ ਪਾਣੀ ਅਜੇ ਵੀ ਮੁੱਲ ਲਈ ਜਾਂਦੇ ਨੇ ਜਾਂ ਪੰਪ ਲਾਉਂਦੇ ਨੇ ਜਾਂ ਕਿਸੇ ਤਰੀਕੇ ਨਾਲ। ਸੋ ਇਸ ਲਈ ਉਹ ਕਹਿੰਦੇ ਕਿ ਬੜਿਆਂ ਦੇ ਉੱਤੇ ਤਾਂ ਕੋਈ ਕੁੰਡਾ ਹੋਵੇ ਜਿਹੜਾ ਘੱਟੋ ਘੱਟ 20-25 ਏਕੜ ਤੋਂ ਉੱਪਰ ਵਾਲੇ ਤਾਂ ਹੋਵੇ ਹੀ ਹੋਵੇ। ਸਹੀ ਹੈ। ਸੋ ਇਸੇ ਤਰ੍ਹਾਂ ਜਦੋਂ ਘਰਾਂ ਦੀ ਬਿਜਲੀ ਮਾਫੀ ਵਾਲਾ ਪਹਿਲੂ ਆਇਆ ਤਾਂ ਸਰਕਾਰ ਨੇ ਤਾਂ ਇਹ ਮੰਨ ਕੇ ਕੀਤਾ ਕਿ ਲੈ ਭਾਈ ਹੁਣ ਘੱਟੋ ਘੱਟ ਕੁੰਡੀ ਕਨੈਕਸ਼ਨ ਦਾ ਮੁੱਕ ਜਾਣਗੇ ਪੰਜਾਬ 'ਚ, ਘੱਟੋ ਘੱਟ ਘਰਾਂ 'ਚ ਬਿਜਲੀ ਚੋਰੀ ਖਤਮ ਹੋ ਜੂਗੀ ਕਿ ਲੈ ਵੀ 300 ਯੂਨਿਟ ਹਰ ਮਹੀਨੇ ਦੇ ਮੁਫਤ ਨੇ, ਅਗਲਾ ਬਾਗੋ ਬਾਗਾ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ ਕਿ 90% ਤੋਂ ਵੱਧ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ। 300 ਯੂਨਿਟ ਬਹੁਤ ਹੁੰਦਾ ਮਹੀਨੇ ਦਾ, ਤੇ 2 ਮਹੀਨੇ ਦੇ ਹਵਾਲੇ ਜੇ ਬਿੱਲ ਆਉਂਦਾ ਤਾਂ 600 ਯੂਨਿਟ ਬਣਦਾ ਜੀ। ਪਰ
ਜਦੋਂ ਤੁਹਾਨੂੰ ਇਹਦਾ ਆਦਤ ਬਣ ਜਾਵੇ ਕਿ ਲੈ ਤਾਂ ਮੁਫਤ ਹੈ ਤੇ ਮੁਫਤਖੋਰੀ ਦੀ ਆਦਤ ਪੈਣੀ ਫਿਰ ਬਹੁਤ ਖਤਰਨਾਕ ਹੁੰਦੀ ਹੈ। ਅਗਲਾ ਕਹਿੰਦਾ 600 ਤੱਕ ਤਾਂ ਦੱਬ ਕੇ ਵਰਤੋ, ਉਹ ਤੋਂ ਬਾਅਦ ਜੇ ਲੋੜ ਹੋਊਗੀ ਕੁੰਡੀ ਲਾ ਲਾਂਗੇ ਜੀ। ਇੱਥੋਂ ਇਹ ਨਵਾਂਪਣ ਜਾਗ ਗਿਆ। ਤੇ ਇਸ ਲਈ ਘਰਾਂ ਦੇ ਵਿੱਚ ਵੀ ਬਿਜਲੀ ਚੋਰੀ ਦੇ ਮਾਮਲੇ ਪਿਛਲੇ ਸਾਲਾਂ ਨਾਲੋਂ ਵੱਧ ਗਏ। ਪਰ ਜਿਹੜੀ 2000 ਕਰੋੜ ਦੀ ਇੱਕ ਸਾਲ ਚ ਵੀ ਨਹੀਂ ਗਏ, 9 ਕੁ ਮਹੀਨਿਆਂ ਦੇ ਅੰਕੜੇ ਹੈ। 9 ਕੁ ਮਹੀਨਿਆਂ ਚ 2000 ਕਰੋੜ ਦੀ ਬਿਜਲੀ ਚੋਰੀ। ਜਿਹੜੇ ਅੰਕੜੇ ਤੁਸੀਂ ਇਹ ਜ਼ਿਕਰ ਕਰ ਰਹੇ ਹੋ ਇਹ ਇਕੱਲੇ ਘਰਾਂ ਦੇ ਅੰਕੜੇ ਨਹੀਂ ਹੈ। ਠੀਕ ਹੈ ਜੀ। ਇਹ ਪੰਜਾਬ ਚ ਬਿਜਲੀ ਚੋਰੀ ਦੇ ਅੰਕੜੇ ਹੈ। ਤੇ ਪੰਜਾਬ ਚ ਡੇਰੇ ਵੀ ਹੈ, ਪੰਜਾਬ ਚ ਥਾਣੇ ਵੀ ਹੈ, ਪੰਜਾਬ ਚ ਪਟਵਾਰਖਾਨੇ ਵੀ ਹੈ, ਪੰਜਾਬ ਚ ਸਾਬਕਾ ਤੇ ਮੌਜੂਦਾ ਲੀਡਰਸ਼ਿਪ ਵੀ ਹੈ, ਪੰਜਾਬ ਚ ਕਿਸਾਨ ਯੂਨੀਅਨ ਦੇ ਡੰਡੇ ਵਾਲੇ ਆਗੂ ਵੀ ਹੈ, ਤੇ ਉਹਨਾਂ ਸਾਰਿਆਂ ਦੇ ਕੁੰਡੀ ਕਨੈਕਸ਼ਨ ਚੱਲਦੇ ਆ। ਇਹ ਚ ਕੋਈ ਦੋ ਰਾਏ ਨਹੀਂ ਜੀ। ਮੈਂ ਨਹੀਂ ਕਹਿੰਦਾ ਕਿ ਸਾਰੇ ਪਟਵਾਰਖਾਨਿਆਂ ਚ ਕੁੰਡੀ ਲੱਗਦੀ ਹੈ, ਮੈਂ ਨਹੀਂ ਕਹਿੰਦਾ ਸਾਰੇ ਜਥੇਬੰਦੀ ਕਿਸਾਨ ਜਥੇਬੰਦੀ ਦੇ ਆਗੂਆਂ ਦੇ ਘਰਾਂ ਚ ਕੁੰਡੀ ਲੱਗਦੀ ਹੈ, ਮੈਂ ਨਹੀਂ ਕਹਿੰਦਾ ਸਾਰੇ ਰਾਜਨੀਤਿਕ ਲੀਡਰ ਚੋਰੀ ਕਰਦੇ ਨੇ, ਮੈਂ ਨਹੀਂ ਕਹਿੰਦਾ ਸਾਰੇ ਥਾਣੇ ਚੋਰੀ ਕਰਦੇ ਨੇ, ਮੈਂ ਨਹੀਂ ਕਹਿੰਦਾ ਹਰ ਡੇਰਾ ਚੋਰੀ ਕਰਦਾ, ਪਰ ਜ਼ਿਆਦਾਤਰ ਦਾ ਹਾਲ ਇਹ ਹੈ। ਇਹ ਵੀ ਇੱਕ ਪਹਿਲੂ ਹੈ ਕਿ ਜਿਹਦਾ ਤਾਰਾਂ ਨੂੰ ਹੱਥ ਪੈਂਦਾ ਨਾ ਕਰੰਟ ਵਾਲੀ ਨੂੰ, ਅਗਲਾ ਕਹਿੰਦਾ ਪਾ ਲਓ ਆਪਣੀ ਤਾਂ ਉੱਪਰ ਤੱਕ ਕੁੰਡੀ ਪਈ ਹੋਈ ਆ, ਇਹ ਕੁੰਡੀ ਸਾਨੂੰ ਕਿਹੜਾ ਹਟਾ ਲੂਗਾ। ਸੋ ਕੁੰਡੀ ਕਨੈਕਸ਼ਨ ਦਾ ਇਹ ਵੀ ਹੈ। ਤੁਸੀਂ ਇਹਦਾ ਇੱਕ ਮਹੀਨ ਜਾਂ ਜੇ ਭਾਵ ਸਮਝਣਾ ਹੋਵੇ, 2014-15 ਦਾ ਮੈਂ ਅੰਕੜਾ ਦੇਖ ਰਿਹਾ ਸੀ, 1200 ਕਰੋੜ ਦਾ ਘਾਟਾ ਸੀ। 2014-15 ਚ 1200 ਕਰੋੜ ਦਾ ਘਾਟਾ ਸੀ। ਉਸ ਸਮੇਂ ਜਦੋਂ ਲੋਕ ਬਿਜਲੀ ਦਾ ਬਿੱਲ ਵੀ ਤਾਰਦੇ ਸੀ, ਮਤਲਬ ਸਰਕਾਰ ਨੂੰ ਬਿਜਲੀ ਦੇ ਬਿੱਲ ਦੇ ਰੂਪ ਚ ਵੀ ਆਮਦਨ ਹੋ ਰਹੀ ਸੀ, ਤੇ ਘਾਟਾ ਵੀ 1200 ਕਰੋੜ ਦਾ। 1200 ਕਰੋੜ ਥੋੜਾ ਨਹੀਂਗਾ, ਪਰ ਅੱਜ ਦੇ 2000 ਕਰੋੜ ਦੇ ਮੁਕਾਬਲੇ ਘੱਟ ਲੱਗਦਾ ਕਿੰਨਾ। ਤੇ ਅੱਜ ਬਿਜਲੀ ਤੋਂ ਆਮਦਨ ਵੀ ਕੋਈ ਨਹੀਂ ਤੁਹਾਨੂੰ। ਪੰਜਾਬ ਪਾਵਰ ਕਾਰਪੋਰੇਸ਼ਨ ਡੁੱਬਣ ਕਿਨਾਰੇ ਖੜਾ, ਤਨਖਾਹਾਂ ਭੱਤੇ ਹੈ ਨਾ, ਉਹ ਕੰਮ ਕਰਨ ਜੋਗਾ ਨਹੀਂ ਆਪਣੇ ਕੋਲ, ਹਾਲਤ ਉਹਦੀ ਇਹ ਬਣੀ ਹੋਈ ਹੈ। ਤੇ ਉੱਪਰ ਦੀ ਚੋਰੀ ਦੀ ਹਾਲਤ ਇਹ ਹੈ ਕਿ 9 ਮਹੀਨਿਆਂ ਦੇ ਵਿੱਚ 2024-25 ਦੇ 9 ਮਹੀਨਿਆਂ ਚ ਹਰ ਰੋਜ਼ ਔਸਤਨ 5.5 ਕਰੋੜ, ਲਗਭਗ 5.5 ਕਰੋੜ ਦੀ ਬਿਜਲੀ ਚੋਰੀ ਹੈ ਹਰ ਰੋਜ਼। ਅੱਛਾ, ਹਰ ਰੋਜ਼ 5 ਕਰੋੜ ਤੋਂ ਉੱਪਰ ਦੀ ਬਿਜਲੀ ਚੋਰੀ ਹੈ, ਤੇ ਤਾਂ ਇਹ ਜਾ ਕੇ 2000 ਕਰੋੜ ਦੀ ਬਣਦੀ ਹੈ। ਇੱਥੋਂ ਦਾ ਲਾ ਲਓ ਕਿ ਹਾਲਤ ਕੀ ਹੈ। ਔਰ ਇਹਦੇ ਵਿੱਚ ਸਭ ਤੋਂ ਵੱਧ ਸਰਹੱਦੀ ਖੇਤਰ ਮੋਹਰੀ ਨੇ। ਜਿਹੜਾ ਸਾਡਾ ਸਰਹੱਦੀ ਇਲਾਕਾ ਉੱਥੇ 1442 ਕਰੋੜ ਕੱਲੀ ਉਹਦੇ ਵਿੱਚ ਹੋਈ ਹੈ ਸਾਲ ਚ ਚੋਰੀ, 1442 ਕਰੋੜ ਦੀ, ਤੇ 19 ਕੁ ਫੀਡਰ ਆਉਂਦੇ ਨੇ, ਜਿਸ ਚੋਂ 90% ਘਾਟੇ ਚੱਲ ਰਹੇ ਨੇ ਉਸ ਖੇਤਰ ਦੇ। ਸੋ ਜਿਹੜੀ ਇਹ ਪਹਿਲੂ ਹੈ ਇਹ ਵਾਚਣਯੋਗ ਹੈ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਬਿਜਲੀ ਚੋਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਤੇ ਮੰਤਰੀ ਸਾਹਿਬ ਕਹਿੰਦੇ ਨਹੀਂ ਜੀ ਅਸੀਂ ਕੰਟਰੋਲ ਕਰ ਲੈਣਾ, ਹੁਣ ਸਾਨੂੰ ਆਮਦਨ ਹੋਇਆ ਕਰੋ। ਆਮਦਨ ਤੁਹਾਨੂੰ ਰੇਤੇ ਤੋਂ ਵੀ ਹੋਣੀ ਸੀ, ਆਮਦਨ ਤੁਹਾਨੂੰ ਸ਼ਰਾਬ ਤੋਂ ਵੀ ਹੋਣੀ ਸੀ, ਆਮਦਨ ਤੋਂ ਭ੍ਰਿਸ਼ਟਾਚਾਰੀ ਰੋਕ ਕੇ ਵੀ ਖਜ਼ਾਨੇ ਚ ਆਮਦਨ ਵਧਣੀ ਸੀ। ਇਹ ਸਾਰੀਆਂ ਗੱਲਾਂ ਹਵਾ ਹੋ ਗਈਆਂ ਤੇ ਤੁਸੀਂ ਸਿਰਫ ਪੱਥਰ ਕ੍ਰਾਂਤੀ ਜੋਗੇ ਰਹਿ ਗਏ ਤੇ ਉਹਦਾ ਨਤੀਜਾ ਅੱਜ ਪੰਜਾਬ ਭੋਗ ਰਿਹਾ। ਭੱਜਣ ਨੂੰ ਥਾਂ ਨਹੀਂ ਮਿਲ ਰਹੀ, ਬਿਲਕੁਲ ਸਹੀ। ਪਿੱਛੇ ਕੰਧਾਂ ਤੋੜਨੀਆਂ ਪੈ ਗਈਆਂ ਐਮਐਲਏ ਨੂੰ ਸਕੂਲਾਂ ਦੀਆਂ ਕਿ ਇਸ ਰਸਤੇ ਆਵਾਂਗੇ, ਇਸ ਰਸਤੇ ਜਾਵਾਂਗੇ, ਤਾਂ ਵੀ ਆਉਣ ਨਹੀਂ ਦਿੱਤੇ ਅਗਲਿਆਂ ਨੇ। ਕੋਈ ਗੱਡੀ ਛੱਡ ਕੇ ਭੱਜ ਰਿਹਾ ਤੇ ਕੋਈ ਬੋਨਟ ਤੇ ਚੜ ਰਿਹਾ ਹੈ ਨਾ, ਤੇ ਕੋਈ ਹੱਥ ਬੰਨ ਕੇ ਮਾਫੀ ਉਹ ਮੰਗ ਰਿਹਾ। ਤੇ ਜਿਹੜੇ ਕਰ ਗਏ ਉਦਘਾਟਨ ਉਹਨਾਂ ਦੀਆਂ ਪੱਥਰਾਂ ਦੀਆਂ ਚਰਚਾਵਾਂ ਖੂਬ ਨੇ, ਉੱਪਰ ਟਾਇਲਟ ਲਿਖਿਆ ਤੇ ਥੱਲੇ ਪੱਥਰ ਉਦਘਾਟਨ ਹੋ ਰਿਹਾ। ਮਤਲਬ ਇਹ ਇਤਿਹਾਸ ਦੇ ਵਿੱਚ ਨਵਾਂ ਹੀ ਕੰਮ ਹੈ, ਬਿਲਕੁਲ ਬਦਲਾਅ ਵਾਲੀ ਸਰਕਾਰ ਹੈ। ਤੇ ਇਹ ਅੱਜ ਜਿਹੜੇ ਤੁਹਾਨੂੰ ਗੱਡੀਆਂ ਛੱਡ ਕੇ ਭੱਜਦੇ ਦਿਖਦੇ ਨੇ, ਇਹ ਯਾਦ ਰੱਖਿਓ, ਇਹਨਾਂ ਚੋਂ ਕਿੰਨੇ ਹੀ ਤੁਹਾਨੂੰ ਪੰਜਾਬ ਛੱਡ ਕੇ ਭੱਜਦੇ ਦਿਖਣਗੇ। ਬਿਲਕੁਲ ਸਹੀ ਹੈ ਜੀ। ਤੇ ਸ਼ਰਮਾ ਜੀ ਇੱਕ ਗੱਲ ਹੋਰ ਵੀ ਹੈ, ਕਾਂਗਰਸੀਆਂ ਤੇ ਕਾਲੀਆਂ ਦੀ ਇਹ ਨੌਬਤ 5 ਸਾਲਾਂ ਬਾਅਦ ਆਈ ਸੀ। ਕਾਲੀਆਂ ਦੀ 10 ਸਾਲਾਂ ਬਾਅਦ ਆਈ ਸੀ, ਕਾਂਗਰਸੀਆਂ ਦੀ 5 ਸਾਲਾਂ ਬਾਅਦ ਆਈ ਸੀ। ਇਹਨਾਂ ਨੇ ਖਿੱਚ ਕੇ ਕੰਮ 3 ਸਾਲਾਂ ਦੀ ਕਰ ਲਿਆ। ਦੂਜੀ ਗੱਲ ਇਹ ਹੈ ਵੀ ਜਿਹੜੇ ਪੱਥਰਾਂ ਦੀ ਤੁਸੀਂ ਗੱਲ ਕੀਤੀ ਹੈ, ਲੋਕ ਜਾਂ ਵਿਧਾਇਕ ਇਹ ਸੋਚਦੇ ਹੋਣੇ ਵੀ ਤਾਂ ਘਰੇ ਬੈਠੇ ਚੰਗੇ ਸੀ, ਕੋਈ ਗਾਲਾਂ ਤਾਂ ਨਹੀਂ ਨਾ ਕੱਢਦਾ ਸੀ, ਕੋਈ ਘਰਾਓ ਤਾਂ ਨਹੀਂ ਕਰਦਾ ਸੀ, ਬੈਠੇ ਸੀ ਟਿਕੇ 3 ਸਾਲਾਂ ਤੋਂ ਘਰਾਂ ਦੇ ਵਿੱਚ ਹੀ ਬੜੇ ਬੈਠੇ ਸੀ। ਹੁਣ ਸੜਕਾਂ ਤੇ ਨਿਕਲ ਗਏ ਤਾਂ ਲੋਕ ਬਰਾਬਰ ਮੂਹਰੋਂ ਪੈ ਗਏ। ਫਿਰ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਪਲੀਤ ਪਾਣੀ ਦੀ। ਸਾਡੇ ਪੰਜਾਬ ਦਾ, ਦੇਸ਼ ਪੰਜਾਬ ਦਾ ਜਿਹੜਾ ਨਾਂ ਉਹ ਪਾਣੀ ਦੇ ਉੱਤੇ ਹੀ ਹੈ, ਤੇ ਪਾਣੀ ਦੇ ਕਰਕੇ ਹੀ ਸਾਡੀ ਬੁਨਿਆਦ ਹੈ, ਸਾਡੀ ਕੀ ਸਾਰੀ ਦੁਨੀਆ ਦੀ ਪਾਣੀ ਦੇ ਕਰਕੇ ਬੁਨਿਆਦ ਹੈ। ਪਰ ਹਾਲਾਤ ਇਹ ਨੇ ਪੰਜਾਬ ਦੇ ਕਿ 31% ਜਿਹੜਾ ਖੇਤਰ ਨੇ, ਇਲਾਕਾ, ਉਹਦੇ ਕੋਲੇ ਪਲੀਤ ਪਾਣੀ ਪੀਣ ਤੋਂ ਇਲਾਵਾ ਹੋਰ ਕੋਈ ਬਦਲ ਹੀ ਹੈ ਨਹੀਂਗਾ ਜੀ। ਜੀ ਬਿਲਕੁਲ, ਇਹ ਬੜਾ ਫਿਕਰਮੰਦੀ ਵਾਲਾ ਪਹਿਲੂ ਹੈ ਕਿ ਭਾਰਤ ਦੀ ਸੰਸਦ ਦੀ ਸਥਾਈ ਕਮੇਟੀ ਹੈ ਜਿਹੜੀ ਸੰਸਦੀ, ਹਾਂਜੀ, ਉਹਦੀ ਇਹ ਰਿਪੋਰਟ ਹੈ। ਠੀਕ ਹੈ ਜੀ। ਇਹ ਰਿਪੋਰਟ ਸੰਸਦੀ ਸਥਾਈ ਕਮੇਟੀ ਦੇ ਰਹੀ ਹੈ ਕਿ ਪੰਜਾਬ ਦਾ ਹਾਲ ਇਹ ਆ ਕਿ ਇਹਦੇ 9 ਤੋਂ ਵੱਧ ਜ਼ਿਲ੍ਹੇ ਤਾਂ ਅਜਿਹੇ ਨੇ ਜਿੱਥੇ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੈ, ਠੀਕ ਹੈ ਨਾ, ਜਿਹਦੇ ਵਿੱਚ ਮਤਲਬ ਕਿ
ਸਾਡੇ ਜੇ ਮੈਂ ਜ਼ਿਲ੍ਹਿਆਂ ਦੀ ਗੱਲ ਕਰਾਂ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਆਉਂਦਾ ਹੈ, ਉਹਦੇ ਵਿੱਚ ਫਾਜ਼ਿਲਕਾ ਵੀ ਆਉਂਦਾ, ਫਿਰੋਜ਼ਪੁਰ ਵੀ ਆਉਂਦਾ, ਮੋਗਾ ਵੀ ਹੈ, ਪਟਿਆਲਾ ਵੀ ਹੈ, ਰੋਪੜ ਵੀ ਹੈ। ਇਹ ਤੋਂ ਇਲਾਵਾ ਬਠਿੰਡਾ, ਫਰੀਦਕੋਟ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਮਾਨਸਾ, ਇਹਨਾਂ ਖੇਤਰਾਂ 'ਚ ਵੀ ਯੂਰੇਨੀਅਮ ਦੇ ਮਾਮਲੇ ਸਾਹਮਣੇ ਆ ਰਹੇ ਨੇ। ਸੋ ਇਹ ਸਾਰੀ ਮਤਲਬ ਧਾਤਾਂ, ਭਾਰੀ ਧਾਤਾਂ ਦਾ ਪਾਇਆ ਜਾਣਾ। ਫਿਰ ਬੁੱਢਾ ਦਰਿਆ ਵਾਲਾ ਪਹਿਲੂ ਆਪਾਂ ਕਿੰਨੀ ਵਾਰ ਵਾਚਿਆ, ਜਿਹਦੇ ਵਿੱਚ ਕੈਮੀਕਲ ਤੇ ਉਹ ਸਾਰਾ ਅਬੋਹਰ ਫਾਜ਼ਿਲਕਾ ਇੱਥੋਂ ਤੱਕ ਕਿ ਗਾਂ ਗੰਗਾ ਨਗਰ ਤੱਕ ਪਾਣੀ ਦੀ ਮਾਰ। ਹੁਣ ਹਾਲਤ ਕੀ ਹੈ ਕਿ ਉਸ ਖੇਤਰ ਦੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਲਾਇਕ ਨਹੀਂ। ਠੀਕ ਹੈ ਜੀ। ਤੇ ਉਹ ਫਿਰ ਨਹਿਰੀ ਪਾਣੀ ਤੇ ਨਿਰਭਰ ਹੈ, ਤੇ ਨਹਿਰੀ ਪਾਣੀ ਸਹੀ ਹੈ ਬੁੱਢੇ ਦਰਿਆ ਚੋਂ ਹੋ ਕੇ ਆਉਂਦਾ। ਬਿਲਕੁਲ ਸਹੀ ਹੈ। ਫਿਰ ਉਹਨਾਂ ਕੋਲ ਬਦਲ ਕਿਹੜਾ ਜੀ, ਸਹੀ ਹੈ। ਸੋ ਇਹ ਸਥਿਤੀ ਹੁਣ ਮਾਲਵਾ ਜਿਸ ਤਰ੍ਹਾਂ ਕੈਂਸਰ ਦੀ ਚਪੇਟ 'ਚ ਆਇਆ, ਪਰ ਅੱਜ ਤਾਂ ਪੂਰਾ ਪੰਜਾਬ ਹੈ। ਹੁਣ ਕੱਲਾ ਮਾਲਵਾ ਕੀ ਹੁੰਦਾ, ਪੂਰਾ ਪੰਜਾਬ ਹੈ। ਔਰ ਉਹਦੇ ਪਿੱਛੇ ਪਲੀਤ ਪਾਣੀ ਬਹੁਤ ਵੱਡਾ ਮਤਲਬ। ਅਸੀਂ ਧਾਰਮਿਕ ਤੌਰ ਤੇ ਜੇਕਰ ਦੇਖੀਏ, ਜੇ ਹਿੰਦੂ ਧਰਮ ਦੇ ਵੱਲ ਦੇਖੀਏ, ਅਸੀਂ ਨਦੀਆਂ ਨੂੰ ਮਤਲਬ ਗੰਗਾ ਮਈਆ, ਜਮਨਾ ਮਈਆ ਹੈ ਨਾ, ਉਹਨਾਂ ਦੇ ਮਾਤਾ ਦੇ ਨਾਮ ਤੇ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਆਪਣੇ ਸਿੱਖ ਫਲਸਫੇ ਦੇ ਹਵਾਲਿਆਂ ਦੇਖੀਏ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤਾ, ਅਸੀਂ ਇਹਨਾਂ ਨੂੰ ਮਾਤਾ ਪਿਤਾ ਤੇ ਗੁਰੂ ਦੇ ਦਰਜਿਆਂ ਦੇ ਹਵਾਲੇ ਰੱਖ ਕੇ ਇਹਨਾਂ ਨੂੰ ਮਾਨਤਾ ਦਿੰਦੇ ਹਾਂ। ਸੋ ਉਹ ਸਾਰੀਆਂ ਸਾਡੀਆਂ ਧਾਰਮਿਕ ਮਾਨਤਾਵਾਂ ਦੇ ਬਾਵਜੂਦ ਵੀ ਇਹ ਵੀ ਸੱਚ ਹੈ ਕਿ ਇਹ ਪਾਣੀ ਲਾਈਫ ਲਾਈਨ ਹੈ। ਤੇ ਜੇ ਜੀਵਨ ਵੀ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦਾ, ਤੇ ਅਸੀਂ ਉਸ ਨੁਕਤੇ ਤੋਂ ਵੀ, ਧਰਮ ਦੇ ਨੁਕਤੇ ਤੋਂ ਵੀ, ਤੇ ਜੀਵਨ ਚੱਲਣ ਦੇ ਨੁਕਤੇ ਤੋਂ ਵੀ, ਅਸੀਂ ਦੋਵਾਂ ਨੁਕਤਿਆਂ ਤੋਂ ਇਹਦੇ ਤੇ ਗੌਰ ਹੀ ਨਹੀਂ ਕਰ ਰਹੇ। ਸਹੀ ਹੈ। ਤੇ ਸੰਸਦੀ ਕਮੇਟੀ ਨੂੰ ਇਹ ਰਿਪੋਰਟ ਦਿੰਦਿਆਂ ਰੱਤਾ ਸ਼ਰਮ ਨਹੀਂ ਆਈ ਕਿ ਬਸ਼ਰਮੋ ਤੁਸੀਂ ਕਹਿ ਰਹੇ ਹੋ 31% ਲੋਕਾਂ ਕੋਲ ਬਦਲ ਨਹੀਂ ਹੈਗਾ, ਤੇ ਤੁਸੀਂ ਪਿਛਲੇ ਦਿਨਾਂ 'ਚ ਕਿਹੜਾ ਹੁਕਮ ਲਾਗੂ ਕਰਕੇ ਹਟੇ ਹੋ ਕਿ ਪਾਣੀ ਪਲੀਤ ਕਰਨ ਦੇ ਹੁਣ ਕੋਈ ਸਜ਼ਾ ਨਹੀਂ। ਬਿਲਕੁਲ ਕਰੀ ਚੱਲੋ। ਤੇ ਇਹਦੇ ਉੱਤੇ ਮੋਹਰ ਕੌਣ ਲਾ ਰਹੀ ਹੈ? ਪੰਜਾਬ ਦੀ ਵਿਧਾਨ ਸਭਾ ਵੀ। ਸਹੀ ਹੈ ਜੀ। ਤੇ ਫਿਰ ਇਹਨਾਂ ਨੂੰ ਭੱਜੜਾਂ ਜਾਂ ਪਾਉਣ ਤਾਂ ਹੋਰ ਕੀ ਕਰਾਉਣ ਲੋਕ? ਖੁੱਲਾ ਪਾਣੀ ਛਡਾ ਕੇ ਨਹਿਰ ਦਾ 1/2 ਕਿਲੋਮੀਟਰ ਦਿਖਾ ਕੇ ਕਿ ਹਾਂਜੀ ਬੁੱਢਾ ਦਰਿਆ ਸਾਫ਼ ਹੋ ਗਿਆ, ਐਂ ਲੋਕਾਂ ਦੀ ਅੱਖਾਂ 'ਚ ਘੱਟਾ ਨਹੀਂ ਪੈਂਦਾ। ਸਭ ਪਤਾ ਹੈ। ਮੋਗੇ ਤੋਂ ਅੱਗੇ ਜਾ ਕੇ ਦੇਖੋ ਕੀ ਹਾਲ ਹੈ। ਹਰ ਘਰ ਦੇ ਵਿੱਚ ਕਾਲਾ ਪੀਲੀਆ, ਹਰ ਘਰ ਦੇ ਵਿੱਚ ਕੈਂਸਰ, ਹਰ ਘਰ ਦੇ ਵਿੱਚ ਅਪੰਗ ਬੱਚੇ, ਪਿੰਡ ਦੇ ਪਿੰਡ। ਤੇ ਉਹ ਖੇਤਰ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਲਿਆ ਕੇ ਚੰਡੀਗੜ੍ਹ ਦਿਖਾਉਂਦੇ ਸੀਗੇ ਕਿ ਆਹ ਦੇਖੋ ਜੀ। ਤੇ ਹੁਣ ਤੁਹਾਨੂੰ ਉਸ ਬਿੱਲ ਦੇ ਉੱਤੇ, ਕੇਂਦਰੀ ਬਿੱਲ ਦੇ ਉੱਤੇ ਮੋਹਰ ਲਾਉਂਦੇ ਰੱਤਾ ਸ਼ਰਮ ਨਹੀਂ ਆਈ। ਜੀ ਬਿਲਕੁਲ। ਇਹ ਸਰਕਾਰਾਂ ਦੀ ਬਸ਼ਰਮੀ ਦਾ ਦੋਹਰਾ ਚਿਹਰਾ ਹੈ। ਇੱਕ ਪਾਸੇ ਤੁਸੀਂ ਇਹ ਰਿਪੋਰਟਾਂ ਜਾਰੀ ਕਰਕੇ ਐਂ ਦਿਖਾਉਣਾ ਚਾਹੁੰਦੇ ਹੋ ਕਿ ਸਾਨੂੰ ਫਿਕਰ ਹੈ। ਰਿਪੋਰਟਾਂ ਜਾਰੀ ਕਰਨਾ ਮਸਲਾ ਹੱਲ ਹੋਊਗਾ? ਨਹੀਂ ਹੁੰਦਾ। ਤੁਸੀਂ ਉਸ ਮਸਲੇ ਤੇ ਚਰਚਾ ਕੀਤੀ, ਇਹੀ ਰਿਪੋਰਟਾਂ ਤੁਹਾਡੀਆਂ ਹਰ ਸਾਲ ਆਉਂਦੀਆਂ। ਜੀ। ਹਰ ਵਾਰ ਆਪਾਂ ਕਿੰਨੀ ਵਾਰ ਇਸ ਮਸਲਿਆਂ ਤੇ ਗੱਲ ਕੀਤੀ ਆ। ਪਰ ਜੇ ਤੁਹਾਨੂੰ ਮੈਂਬਰ ਪਾਰਲੀਮੈਂਟ ਚੁਣਿਆ, ਤੁਹਾਨੂੰ ਸਰਕਾਰ 'ਚ ਬਿਠਾਇਆ, ਤੁਹਾਨੂੰ ਮੰਤਰੀਆਂ ਤੇ ਅਹੁਦਿਆਂ ਤੇ ਬਿਠਾਇਆ, ਤੁਹਾਨੂੰ ਪੰਜਾਬ ਦੀ ਨੁਮਾਇੰਦਗੀ ਦਿੱਤੀ ਹੈ, ਤੁਹਾਨੂੰ ਮੁੱਖ ਮੰਤਰੀ ਤੱਕ ਬਣਾਇਆ, ਫਿਰ ਇਹਨਾਂ ਮਸਲਿਆਂ ਦੇ ਹੱਲ ਲਈ ਕੀ ਕੀਤਾ? ਜੀ। ਉਹ ਪਿਛਲੇ ਬਣੇ ਲੋਕਾਂ ਦੇ ਕਮਰਿਆਂ ਦੇ ਉੱਤੇ ਆਪਣੇ ਪੱਥਰ ਲਾਈ ਜਾਂਦੇ ਹੋ, ਹੈ ਨਾ। ਰੰਗ ਰੋਗਨ ਨੂੰ ਤੁਸੀਂ ਨਵੀਂ ਉਸਾਰੀ ਸਮਝੀ ਜਾਂਦੇ ਹੋ। ਬਾਥਰੂਮਾਂ ਦੇ ਵਿੱਚ ਟਾਈਲਾਂ ਲਾ ਕੇ ਤੇ ਟੂਟੀ ਲਾ ਕੇ ਤੁਸੀਂ ਕਹੀ ਜਾਂਦੇ ਹੋ ਅਸੀਂ ਬਾਥਰੂਮਾਂ ਦਾ ਨਵੀਨੀਕਰਨ ਕਰਤਾ। ਇਹ ਵਿਜ਼ਨ ਦੀ ਤੁਹਾਡਾ ਜਨਾਜ਼ਾ ਏ, ਤੁਹਾਡੀ ਸਮਝ ਦਾ ਜਨਾਜ਼ਾ ਏ ਕਿ ਤੁਹਾਡਾ ਪੱਧਰ ਕੀ ਆ। ਅਫਸੋਸ ਸਾਨੂੰ ਜਿਹੜੀਆਂ ਰਿਪੋਰਟਾਂ ਬਚਣੀਆਂ ਪੈਂਦੀਆਂ ਰੋਜ਼ ਧਰਤੀ ਤੇ, ਜਿਹਦਾ ਨਾਂ ਹੀ ਤੁਸੀਂ ਜਿਵੇਂ ਤੁਸੀਂ ਕਿਹਾ ਕਿ 5 ਦਰਿਆਵਾਂ ਦੇ ਨਾਮ ਦੇ ਉੱਤੇ ਪੰਜਾਬ ਹੋਵੇ ਤੇ ਅੱਜ 5 ਆਬ ਗੰਧੜਾ ਹੋਵੇ ਤੇ ਅਸੀਂ ਗੱਲਾਂ ਕਰੀਏ 31%। ਇਹ ਤਾਂ ਸਰਕਾਰੀ ਅੰਕੜੇ ਨੇ। ਹਕੀਕਤ ਦੇ ਵਿੱਚ ਅੱਜ ਦੀ ਤਰੀਕ 'ਚ ਕਿਸੇ ਨੂੰ ਵੀ ਸਾਫ਼ ਪਾਣੀ ਨਹੀਂ ਮਿਲ ਰਿਹਾ ਜੀ। ਇਹ ਬਿਲਕੁਲ ਸੱਚ ਹੈ ਸ਼ਰਮਾ ਜੀ। ਤੇ ਜਦੋਂ ਉਹ ਜਿਵੇਂ ਬੁੱਢੇ ਨਾਲੇ ਦੇ ਵਿੱਚ ਦੀ ਹੋ ਕੇ ਜਿਹੜਾ ਪਾਣੀ ਆਊਗਾ ਉਹ ਕਿਵੇਂ ਸਹੀ ਰਹੂਗਾ? ਤੇ ਤੁਸੀਂ ਜਿਵੇਂ ਦੱਸਿਆ ਹੀ ਆ ਵੀ ਲੋੜ ਤਾਂ ਅਸੀਂ ਦੂਜੇ ਪਾਸੇ ਨੂੰ ਜਾਣ ਦੀ, ਵੀ ਇਹਦੇ ਤੇ ਸਖਤ ਕਾਨੂੰਨ ਬਣਾਉਣ ਦੀ, ਜੇਕਰ ਕੋਈ ਪਾਣੀ ਨੂੰ ਪਲੀਤ ਕਰਦਾ। ਇਹ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਓ, ਕੋਈ ਤੁਹਾਡੇ ਤੇ ਕਾਰਵਾਈ ਨਹੀਂ। ਉਹ ਵੀ ਡੀਨੋਟੀਫਾਈਡ ਕਰਤਾ ਜਿਹੜਾ ਸੀਗਾ ਮਾੜਾ ਮੋਟਾ ਕਾਨੂੰਨ। ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਵਾਲਿਆਂ ਦੀ। ਪਹਿਲਾਂ ਦਿੱਲੀ ਜਦੋਂ ਆਪਾਂ ਸ਼ਰਾਬ ਨੀਤੀ ਦੀ ਗੱਲ ਕਰਦੇ ਹੁੰਦੇ ਸੀ, ਤੁਸੀਂ ਦੱਸਦੇ ਹੁੰਦੇ ਸੀਗੇ ਵੀ ਸ਼ਰਾਬ ਨੀਤੀ ਦੇ ਮਾਮਲੇ ਦੇ ਵਿੱਚ ਈਡੀ ਜਾਂਚ ਉੱਥੇ ਕਰ ਰਹੀ ਹੈ, ਤਰੀਕ ਉੱਥੇ ਪੈਂਦੀ ਹੈ, ਪਰ ਕੰਮ ਇੱਥੋਂ ਵਾਲੇ ਜਾਂਦੇ ਨੇ, ਨੀਂਦ ਇਹਨਾਂ ਦੀ ਉੱਡ ਜਾਂਦੀ ਹੈ। ਹੁਣ ਜੇ ਸੀਬੀਆਈ ਦੀ ਗੱਲ ਕਰੀਏ, ਮਾਮਲਾ ਜਿਉਂ ਦਾ ਤਿਉਂ ਹੈ। ਰੇਡ ਕੀਤੀ ਦੁਰਗੇਸ਼ ਪਾਠਕ ਦੇ ਘਰ ਸੀਬੀਆਈ ਨੇ, ਪਰ ਕਹਿੰਦੇ ਤਰੇਲੀਆਂ ਇੱਥੋਂ ਦੇ ਪੰਜਾਬ ਵਾਲਿਆਂ ਨੂੰ ਆਈਆਂ ਪਈਆਂ। ਪ੍ਰਵੀਨ ਜੀ, ਆਪਾਂ ਹੁਣੇ ਪਲੀਤ ਪਾਣੀ ਵਾਲੀ ਗੱਲ ਕਰਕੇ ਹਟਿਆ ਕਿ ਇਹਨਾਂ ਨੇ ਕੇਂਦਰ ਵਾਲੇ ਬਿੱਲ ਦਾ ਵਿਰੋਧ ਵੀ ਨਹੀਂ ਕੀਤਾ, ਤੁਰੰਤ ਮੋਹਰ ਲਾਤੀ। ਹਾਂਜੀ। ਇਹ ਇਸੇ ਈਡੀ ਸੀਬੀਆਈ ਤੋਂ ਬਚਣ ਦੇ ਕਰਕੇ ਗੋਡੇ ਟੇਕਦੇ ਨੇ। ਉਹੀ ਨਹੀਂ, ਚੰਨੀ ਵਾਲੇ ਸਟੈਂਡ ਤੋਂ ਬਾਅਦ ਭਗਵੰਤ ਮਾਨ ਨੇ ਮਾਫੀ ਮੰਗ ਲਈ ਸੀ ਆਉਂਦੀ, ਕਿ ਤੂੰ ਮਾਫੀ ਮੰਗਣ ਦੀ ਕੀ ਕਾਹਲੀ ਪਈ ਸੀ ਭਾਈ ਤੈਨੂੰ? ਸਹੀ ਹੈ, ਸਹੀ, ਬਿਲਕੁਲ। ਤੇਰੀ ਸਰਕਾਰ ਦੇ ਸਮੇਂ ਹੋਇਆ ਨਹੀਂ, ਕੁਛ ਨਹੀਂ ਹੋਇਆ, ਹੈ ਨਾ। ਤੇ ਇਸੇ ਤਰ੍ਹਾਂ ਤੁਸੀਂ ਤਾਂ ਕਹਿੰਦੇ ਸਾਨੂੰ ਕੇਂਦਰ ਦੀ ਗ੍ਰਾਂਟ ਦੀ ਲੋੜ ਨਹੀਂ। ਕਿਉਂ ਨਹੀਂ ਲੋੜ ਬਈ?
ਤੂੰ ਕਹਿ ਕੇ ਅਸੀਂ ਧਰਨਾ ਲਾਵਾਂਗੇ ਕੇਂਦਰ ਮੂਹਰੇ, ਨਾ ਉਹਨਾਂ ਉਹ ਇੱਥੇ ਬਹਿ ਜਾਂਦੇ ਤੀਏ ਦਿਨ ਕਿਹਾ ਜੀ ਅਸੀਂ ਜੀ ਵਿਰੋਧੀ ਧਿਰ ਦੇ ਖਿਲਾਫ ਧਰਨਾ ਲਾ ਰਹੇ ਹਾਂ ਜੀ, ਅਸੀਂ ਕੇਜਰੀਵਾਲ ਦੇ ਹੱਕ 'ਚ ਧਰਨਾ ਲਾ ਰਹੇ ਹਾਂ ਜੀ। ਤੁਸੀਂ ਪੰਜਾਬ ਦੀ ਧਰਨਾ ਲਾਉਣ ਜਾਂਦੇ ਕਿ ਬਈ ਹੱਕ ਹੈ ਸਾਡਾ, ਫੰਡ ਸਾਡੇ ਅਲਾਟ ਕਰੋ, ਸਾਨੂੰ ਵਾਪਸ ਕਰੋ, ਪਰ ਤੁਸੀਂ ਗੋਡੇ ਟੇਕੇ, ਜੀ ਜੀ ਤੁਸੀਂ ਉਹਨਾਂ ਦੇ ਫੱਟੇ ਲਾਏ। ਆਯੁਸ਼ਮਾਨ ਯੋਜਨਾ, ਪ੍ਰਧਾਨ ਮੰਤਰੀ ਯੋਜਨਾ, ਪਤਾ ਨਹੀਂ ਕੀ ਕੀ ਲਿਖਿਆ ਤੁਸੀਂ ਲਾ ਲਏ ਫੱਟੇ, ਜਿਹੜੇ ਨਾਂ ਵੀ ਨਹੀਂ ਪੰਜਾਬੀ ਕਰਨ ਜਿਨ੍ਹਾਂ ਦਾ। ਨਹੀਂ, ਸਹੀ ਗੱਲ ਹੈ, ਬਿਲਕੁਲ। ਸਿਰਫ ਗ੍ਰਾਂਟਾਂ ਲਈ ਨਹੀਂ, ਗ੍ਰਾਂਟਾਂ ਤੋਂ ਅੱਗੇ ਆਪਣੇ ਗੁਲਾਮੇ ਬਚਾਉਣ ਲਈ ਲਾਏ ਨੇ ਤੁਸੀਂ। ਸਹੀ ਹੈ ਕਿ ਸਾਡੇ ਗੁਲਾਮਾਂ ਨੂੰ ਹੱਥ ਨਾ ਪਵੇ। ਮੈਂ ਨਹੀਂ ਕਹਿੰਦਾ ਕਿ ਈਡੀ ਤੇ ਸੀਵੇਜ ਦੁੱਧ ਦੀ ਧੋਤੀ ਆ, ਉਹ ਸਰਕਾਰੀ ਟੂਲ ਹੈ, ਸਰਕਾਰ ਨੂੰ ਟੂਲ ਵਜੋਂ ਵਰਤਦੀ ਹੈ, ਸਹੀ। ਪਰ ਉਹ ਟੂਲ ਦਾਖਲ ਦਾ ਤਾਂ ਹੀ ਹੁੰਦਾ ਜੇ ਤੁਸੀਂ ਜਗ੍ਹਾ ਛੱਡਦੇ ਹੋ। ਕੋਈ ਨਾ ਕੋਈ ਪਹਿਲੂ ਤਾਂ ਉਹਦੇ ਨਾਲ ਜੁੜਦਾ ਹੈ। ਹੁਣ ਸੀਬੀਆਈ ਦੀ ਰੇਡ ਪਈ ਜੀ ਜੀ ਦਰਗੇਸ਼ ਪਾਠਕ ਦੇ ਘਰੇ, ਜੀ ਜੀ, ਤੇ ਇਹਨਾਂ ਨੂੰ ਤਰੀਆਂ ਇਸ ਲਈ ਹੈ ਕਿ ਉੱਥੇ ਵਾਲੀ ਸ਼ਰਾਬ ਨੀਤੀ ਵੀ ਇੱਥੇ, ਉੱਥੇ ਵਾਲੀ ਸਿੱਖਿਆ ਨੀਤੀ ਵੀ ਇੱਥੇ, ਉੱਥੇ ਵਾਲਾ ਕਿਤਾਬ ਘਟਾਲਾ ਵੀ ਇੱਥੇ, ਉੱਥੇ ਵਾਲਾ ਸ਼ਰਾਬ ਘਟਾਲਾ ਵੀ ਇੱਥੇ, ਉੱਥੇ ਵਾਲੀਆਂ ਮਤਲਬ ਕਿ ਜਿਹੜੀਆਂ ਸਿੱਖਿਆ ਦੇ ਨਾਲ ਨਾਲ ਮਹੱਲਾ ਕਲੀਨਿਕਾਂ ਵਾਲੇ ਘਟਾਲਿਆਂ ਦੀ ਚਰਚਾ ਨੇ, ਉਹ ਸਾਰੀਆਂ ਨੀਤੀਆਂ ਇੱਥੇ ਨੇ। ਉਹੀ ਮਨੀਸ਼ ਸਿਸੋਦੀਆ ਨੀਤੀ ਘੜਾ ਉੱਥੇ, ਉਹੀ ਮਨੀਸ਼ ਸਿਸੋਦੀਆ ਨੀਤੀ ਘੜਾ ਇੱਥੇ ਆ। ਸਹੀ ਹੈ ਜੀ। ਤੇ ਦਰਗੇਸ਼ ਪਾਠਕ ਆਪਾਂ ਇਕੱਲੇ ਯਾਦ ਕਰ ਰਹੇ ਸੀਗੇ ਕਿ ਕਿਸੇ ਸਮੇਂ ਪੰਜਾਬ 'ਚ ਤੇ ਸੰਜੇ ਸਿੰਘ ਬੜੇ ਸਰਗਰਮ ਸੀਗੇ। ਹਾਂਜੀ। ਤੇ ਦਰਗੇਸ਼ ਪਾਠਕ ਦੇ ਬੁੱਧਵਾਰ ਨੂੰ ਸੀਬੀਆਈ ਨੇ ਪਰਚਾ ਦਰਜ ਕੀਤਾ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦਾ। ਠੀਕ ਹੈ, ਅੱਛਾ। ਇਹਦੇ ਤਹਿਤ ਰੇਡ ਕੀਤੀ। ਹੁਣ ਰੇਡ ਕਰਨ ਦਾ ਆਧਾਰ ਕੀ ਹੈ? ਉਹ ਕਹਿੰਦੇ ਵੀ ਤੁਹਾਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਈ ਹੈ ਤੇ ਵਿਦੇਸ਼ੀ ਫੰਡਿੰਗ ਦੇ ਵਿੱਚ ਗੜਬੜ ਹੈ ਤੁਹਾਡੇ। ਤੇ ਉਹਨਾਂ ਨੇ ਜਿਹੜੇ ਸੀਬੀਆਈ ਨੇ ਆંકੜੇ ਦਿੱਤੇ, ਉਹਨਾਂ ਆંકੜਿਆਂ ਤੋਂ ਵਧਾ ਕੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ 201 ਵਿਦੇਸ਼ੀ ਨਾਗਰਿਕਾਂ ਨੇ ਸਾਨੂੰ 51 ਈਮੇਲ ਆਈਡੀ ਦੇ ਰਾਹੀਂ 639 ਵਾਰ 2 ਕਰੋੜ 65 ਲੱਖ ਰੁਪਇਆ ਦਿੱਤਾ ਹੈ। ਠੀਕ ਹੈ, ਅੱਛਾ। ਇਹ ਆਮ ਆਦਮੀ ਪਾਰਟੀ ਕਹਿੰਦੀ ਹੈ। ਉਹ ਕਹਿੰਦੇ ਸਾਨੂੰ ਨਹੀਂ ਮਤਲਬ 201 ਲੋਕਾਂ ਤੋਂ, ਸਾਨੂੰ ਨਹੀਂ ਮਤਲਬ 639 ਵਾਰ ਤੋਂ, ਸਾਨੂੰ ਨਹੀਂ ਮਤਲਬ 2 ਕਰੋੜ ਤੋਂ। ਸਾਡਾ ਹਿਸਾਬ ਤਾਂ ਇਹ ਹੈ ਕਿ 155 ਲੋਕਾਂ ਨੇ 55 ਪਾਸਪੋਰਟਾਂ ਦੇ ਨੰਬਰ ਵਰਤ ਕੇ ਤੁਹਾਨੂੰ 404 ਵਾਰ 1 ਕਰੋੜ ਤੋਂ ਉੱਪਰ ਦੀ ਰਾਸ਼ੀ ਭੇਜੀ ਹੈ। ਉਹ ਦੱਸ ਦਿਓ। ਹੁਣ ਸਵਾਲ ਉਹ ਕਹਿੰਦੇ ਵੀ ਸਾਨੂੰ ਇਹ ਦੱਸ ਦਿਓ ਕਿ ਜੇ ਬੰਦੇ 155 ਨੇ ਤਾਂ ਪਾਸਪੋਰਟ 55 ਹੀ ਕਿਉਂ ਨੇ? 100 ਪਾਸਪੋਰਟ ਕਿੱਥੇ ਗਏ? ਜੀ ਸਹੀ ਹੈ। 55 ਹੀ ਪਾਸਪੋਰਟ, ਜੇ 404 ਵਾਰ ਫੰਡ ਆਇਆ 55 ਪਾਸਪੋਰਟਾਂ ਰਾਹੀਂ ਤੇ 155 ਬੰਦਿਆਂ ਨੇ ਉਹ ਪਾਸਪੋਰਟ ਨੰਬਰ ਵਰਤੇ, ਤੇ ਇਹਦਾ ਮਤਲਬ ਇੱਕ ਪਾਸਪੋਰਟ ਕਿੰਨੀ ਵਾਰ ਵਰਤ ਹੋਇਆ ਜੀ। ਉਹ ਕਹਿੰਦੇ ਕਿ ਹੁਣ ਭਾਈ ਰਾਸ਼ਨ ਕਾਰਡ ਤਾਂ ਹੈ ਨਹੀਂਗਾ ਕਿ ਬਾਪੂ ਦਾ ਨਾਮ ਵੀ ਰਾਸ਼ਨ ਕਾਰਡ 'ਚ ਹੈਗਾ, ਬੇਬੇ ਦਾ ਵੀ ਹੈਗਾ, ਪੁੱਤ ਦਾ ਵੀ ਹੈਗਾ, ਪੋਤੇ ਦਾ ਵੀ ਹੈਗਾ, ਭੈਣ ਦਾ ਵੀ ਹੈਗਾ, ਘਰ ਵਾਲੀ ਦਾ ਵੀ ਲਿਖਾ ਲਿਆ ਸੀ ਵਿਆਹ ਤੋਂ ਬਾਅਦ। ਇਹ ਰਾਸ਼ਨ ਕਾਰਡ ਥੋੜਾ ਕਿ ਇੱਕੋ ਰਾਸ਼ਨ ਕਾਰਡ ਸਾਰਾ ਟੱਬਰ ਵਰਤੀ ਜਾਊਗਾ, ਪਾਸਪੋਰਟ ਇੱਕ ਬੰਦੇ ਦਾ ਹੀ ਹੁੰਦਾ। ਸੋ ਉਹਦਾ ਹਿਸਾਬ ਪੁੱਛਦੇ ਆ ਅਗਲੇ ਜੀ ਕਿ ਭਾਈ ਦੱਸੋ ਇੱਕੋ ਪਾਸਪੋਰਟ ਦੀ ਵਰਤੋਂ ਕਿਵੇਂ ਹੋਈ? 1 ਕਰੋੜ 2 ਲੱਖ ਰੁਪਈਆ ਤੁਹਾਨੂੰ ਜੀ ਆਇਆ ਵਿਦੇਸ਼ੀ ਫੰਡਿੰਗ ਤੋਂ। ਹੁਣ ਕਹਿੰਦੇ ਜੀ ਇਹ ਕਾਰਵਾਈ ਤਾਂ ਹੈ ਕਿ ਦਰਗੇਸ਼ ਪਾਠਕ ਗੁਜਰਾਤ ਦਾ ਇੰਚਾਰਜ ਲੱਗ ਗਿਆ। ਮੈਂ ਕਹਿੰਦਾ ਹੋਊਗੀ, ਜਦੋਂ ਤੁਹਾਡੀ ਸੈਟਿੰਗ ਹੋ ਜਾਂਦੀ ਹੈ ਤੁਸੀਂ ਉਹਨਾਂ ਦੇ ਧਾਰਾ 370 ਦਾ ਵੀ ਸਮਰਥਨ ਕਰ ਦਿੰਦੇ ਹੋ। ਸਹੀ ਗੱਲ ਹੈ ਨਾ, ਤੁਸੀਂ ਉਹਨਾਂ ਨੂੰ ਗੁਜਰਾਤ ਜਿਤਾਉਣ ਵੀ ਚਲੇ ਜਾਂਦੇ ਹੋ, ਹਰਿਆਣਾ ਬਚਾਉਣ ਵੀ ਆ ਜਾਂਦੇ ਹੋ, ਫਿਰ ਅਗਲੇ ਤੁਹਾਡੇ ਹੱਥ ਪਿੱਛੇ ਖਿੱਚ ਲੈਂਦੇ ਨੇ। ਜਿੱਥੇ ਉਹਨਾਂ ਨੂੰ ਲੱਗਦਾ ਹੁਣ ਥੋੜੀ ਟੈਟ ਕਰਨੀ, ਅਗਲੇ ਨੇ ਦਿੱਲੀ ਤੋਂ ਭਜਾਤਾ ਹੁਣ ਤੁਹਾਨੂੰ, ਹੁਣ ਤੁਸੀਂ ਪੰਜਾਬ ਪੜੇ ਵੀ ਹੋ ਤੇ ਪੰਜਾਬ ਇੰਜ ਲੱਗੀ ਜਾਂਦਾ ਜਿਵੇਂ ਬੀਜੇਪੀ ਲਈ ਰਾਹ ਮੋਕਲਾ ਕਰ ਰਹੀ ਹੋਵੇ ਆਮ ਆਦਮੀ ਪਾਰਟੀ, ਉਹਨਾਂ ਲਈ ਗਰਾਊਂਡ ਤਿਆਰ ਕਰਕੇ ਦੇ ਰਹੀ ਹੋਵੇ। ਹੈ ਨਾ, ਇਹ ਤਾਂ ਸਾਡੀ ਅਕਾਲੀ ਦਲ 'ਚ ਜਾਣ ਨਹੀਂ ਪੈ ਰਹੀ, ਇਹ ਤਾਂ ਵਿਰੋਧੀ ਧਿਰ ਕਾਂਗਰਸ ਕੁਝ ਕਰ ਨਹੀਂ ਰਹੀ, ਹੈ ਨਾ। ਇਹ ਤਾਂ ਖੇਤਰੀ ਪਾਰਟੀ ਦੇ ਤੌਰ ਤੇ ਕੋਈ ਨਵੇਂ ਲੋਕ ਉੱਭਰ ਨਹੀਂ ਰਹੇ। ਬਿਲਕੁਲ ਉਹਨਾਂ ਦਾ ਨਹੀਂ, ਕੀ ਲੋੜ ਅਸੀਂ ਇਹਨਾਂ ਨੂੰ ਸਿਰਾਂ ਤੇ ਬਿਠਾਈਏ। ਸਹੀ ਗੱਲ, ਬਿਲਕੁਲ। ਸੋ ਇਸ ਲਈ ਇਹ ਸਾਰੀ ਸਥਿਤੀ ਦੇ ਵਿੱਚ ਹੁਣੇ ਚਾਹੇ ਕਹੀ ਜਾਣ ਜੀ ਕਿ ਬਦਲਾਖੋਰੀ ਦੀ ਕਾਰਵਾਈ ਹੈ, ਔਰ ਮੈਂ ਕਹਿੰਦਾ ਇਹਦੇ ਵਿੱਚ 99% ਬਦਲਾਖੋਰੀ ਹੋਊਗੀ, ਪਰ 1% ਵੀ ਤੁਸੀਂ ਜਗ੍ਹਾ ਦਿੱਤੀ। ਤੇ ਇਸ ਸਥਿਤੀ ਦੇ ਵਿੱਚ ਹੈ ਅੱਜ ਆਮ ਆਦਮੀ ਪਾਰਟੀ ਕਿ ਬਾਕੀ ਮਾਮਲਿਆਂ ਤੇ ਲੋਕ ਗੱਲ ਕਰਦੇ ਨੇ ਕਿ ਕੇਂਦਰ ਧੱਕਾ ਕਰਦਾ, ਵਧੀਕੀ ਕਰਦਾ, ਜਦੋਂ ਇਹਨਾਂ ਤੇ ਕਾਰਵਾਈ ਹੁੰਦੀ ਹੈ ਕਈ ਲੋਕ ਕਹਿੰਦੇ ਨਹੀਂ ਵੀ ਇਹ ਤਾਂ ਇਸ ਜੋਗੀ ਸੀ। ਜੀ ਜੀ ਬਿਲਕੁਲ ਬਿਲਕੁਲ। ਔਰ ਇਸ ਲਈ ਜਿਹੜੀ ਆਮ ਆਦਮੀ ਪਾਰਟੀ ਤੇ ਉੱਤੇ, ਆਮ ਆਦਮੀ ਪਾਰਟੀ ਦੇ ਲੀਡਰ ਦੇ ਉੱਤੇ ਦਿੱਲੀ 'ਚ ਕਾਰਵਾਈ ਹੁੰਦੀ ਹੈ, ਉਹਦਾ ਅਸਰ ਅੱਜ ਨਹੀਂ ਤਾਂ ਕੱਲ ਨੂੰ ਪੰਜਾਬ ਆਉਣਾ ਹੀ ਆਉਣਾ। ਇਸ ਦੀ ਤਰੇਲੀਆਂ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਸ਼ਰਮਾ ਜੀ, ਵੀ ਲੋਕ ਕਾਟਦੇ ਨਹੀਂ ਜਾਂ ਲੋਕਾਂ ਤੋਂ ਤੁਸੀਂ ਭੱਜਦੇ ਹੋ ਜਾਂ ਲੋਕ ਮੁੱਦਿਆਂ ਤੇ ਹਨਾ ਤੁਸੀਂ ਧਰਨਾ ਨਹੀਂ ਦਿੰਦੇ। ਜੇ ਲੋਕ ਮੁੱਦਿਆਂ ਤੇ ਧਰਨਾ ਦੇ ਦੇਣ ਨਾ ਤੇ ਲੋਕ ਵੀ ਇਹਨਾਂ ਦੇ ਨਾਲ ਖੜ ਜਾਣ। ਲੋਕ ਕਹਿ ਦੇਣ ਦਿੱਲੀ ਵਾਲਿਆਂ ਨਾਲ ਜੋ ਮਰਜ਼ੀ ਕਰ ਲਓ, ਸਾਡੇ ਬੰਦਿਆਂ ਨਾਲ ਵਨੀ ਨਾ ਝਾਕਿਓ। ਆਪਾਂ ਤਾਮਿਲਨਾਡੂ ਦੀ ਸਟਾਲਿਨ ਦਾ ਜ਼ਿਕਰ ਕਰਦੇ ਆ ਨਾ ਹਰ ਰੋਜ਼, ਕਿਉਂ ਕਰਦੇ? ਕਿਉਂਕਿ ਉਹਦੇ ਕੰਮ ਨੇ, ਹੋ ਸਕਦਾ ਘਟਾਲੇ ਉਹਨੇ ਵੀ ਕੀਤੇ, ਹੋ ਸਕਦਾ ਸਕੈਮ ਉਹਨੇ ਵੀ ਕੀਤੇ ਹੋਣ, ਪਰ ਅੱਜ ਉਹ ਤਾਮਿਲਨਾਡੂ ਦੇ ਵਿੱਚ ਉਹ ਗੱਲ ਕਰ ਰਿਹਾ ਜਿਹੜੀ ਆਪਾਂ ਜਿਹੜੇ ਲੋਕ ਫੈਡਰਲਿਜ਼ਮ ਦੀ ਗੱਲ ਕਰਦੇ ਆ ਜਾਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ, ਆਪਣੀ ਉਹ ਜਾਨ ਉਸ ਗੱਲ ਦੇ ਵਿੱਚ, ਸਾਡੀ ਜਾਨ ਵਾਸਤੇ। ਅੱਜ ਇੱਥੇ ਤਾਂ ਮਤਲਬ ਜਿਹੜੀ ਪਹਿਲ, ਹਾਂਜੀ
ਪੰਜਾਬ ਵਾਲਿਆਂ ਨੂੰ ਕਰਨੀ ਚਾਹੀਦੀ ਸੀ। ਉਹ ਪਹਿਲ 'ਚ ਸਟਾਲਿਨ ਬਹੁਤ ਅੱਗੇ ਲੰਘ ਗਿਆ। ਹਾਂਜੀ ਬਿਲਕੁਲ। ਤੇ ਇੱਥੇ ਤਾਂ ਹਰਜੋਤ ਬੈਂਸ ਹੋਣੀ ਜਿਹੜੇ ਜਥੇਦਾਰ ਨੂੰ ਸਾਹਿਬ ਨੂੰ ਤਾਂ ਘੇਰ ਲੈਂਦੇ ਨੇ, ਚਲੋ ਭਾਵੇਂ ਉਹਨਾਂ ਤੇ ਲੱਖ ਸਵਾਲ ਹੋ ਜਾਂਦੇ ਨੇ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ, ਪਰ ਹੈ ਤਾਂ ਉਹ ਇੱਕ ਤਖਤ ਦੇ ਜਥੇਦਾਰ ਸਾਹਿਬ ਨਾ, ਉਹਨਾਂ ਦੇ ਮੂਹਰੇ ਤਾਂ ਹੱਥ ਜੋੜ ਕੇ ਪੂਰਾ ਹੈਂਕੜ ਕੇ ਖੜੇ ਆ। ਦਿੱਲੀ ਵਾਲੇ ਅਗਲੇ 2 ਸਕਿੰਟ ਬੈਠਣ ਨਹੀਂ ਦਿੰਦੇ ਸੜਕ ਤੇ, ਪਹਿਲਾਂ ਚੱਕ ਲੈਂਦੇ ਬੈਂਸ ਵਰਗਿਆਂ ਨੂੰ ਜੀ। ਤੇ ਜਾਂਦੇ ਗੱਲ ਕਰੀਏ ਸਿਮਰਨਜੀਤ ਸਿੰਘ ਮਾਨ ਦੀ, ਕਹਿੰਦੇ ਮੁੱਦਾ ਉਹਨਾਂ ਨੇ ਚੁੱਕਿਆ, ਮੁੱਦਾ ਵਾਕਈ ਚੁੱਕਣ ਵਾਲਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਕਈ ਵਾਰੀ ਮੁੱਦਿਆਂ ਨੂੰ ਚੁੱਕਣ ਦੇ ਤਰੀਕਾਕਾਰ ਦੇ ਉੱਤੇ ਕਈ ਵਾਰੀ ਲੋਕਾਂ ਦੇ ਉੱਤੇ ਬਹਿਸ ਹੋ ਜਾਂਦੀ ਹੈ। ਵਾਹਗਾ ਬਾਰਡਰ ਪਹੁੰਚੇ ਨੇ ਤੇ ਖੋਲਣ ਦੀ ਉਹਨਾਂ ਨੇ ਮੰਗ ਕੀਤੀ ਕਿ ਵਾਹਗਾ ਬਾਰਡਰ ਖੋਲਣਾ ਚਾਹੀਦਾ ਹੈ। ਬਿਲਕੁਲ ਪੰਜਾਬੀਆਂ ਦੀ, ਜਾਂ ਕਹਿ ਲਓ ਕਿ ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਦੀ ਇਹ ਮਨ ਦੀ ਗੱਲ ਆ ਕਿ ਵਾਹਗਾ ਬਾਰਡਰ ਖੁੱਲਣਾ ਚਾਹੀਦਾ। ਪ੍ਰਵੀਨ ਜੀ, ਇਹ ਪੰਜਾਬ ਦੇ ਹਵਾਲੇ ਨਾਲ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹਵਾਲੇ ਨਾਲ ਇਹ ਬਹੁਤ ਸਮੇਂ ਦੀ ਜ਼ਰੂਰਤ ਹੈ। ਜੀ ਜੀ ਬਿਲਕੁਲ। ਔਰ ਕੱਲਾ ਚੜ੍ਹਦਾ ਲਹਿੰਦਾ ਪੰਜਾਬ ਨਹੀਂ, ਫਿਰ ਇਹ ਪੂਰਾ ਉੱਤਰੀ ਭਾਰਤ, ਹਾਂਜੀ, ਜਿਹਦਾ ਮਾਲ ਉਧਰ ਨੂੰ ਜਾਣਾ, ਜਿਹਦਾ ਸਮਾਨ ਉਧਰ ਨੂੰ ਜਾਣਾ, ਹਾਂਜੀ, ਤੇ ਉਹਨਾਂ ਦੀ ਲੋੜ ਹੈ ਉਹਨਾਂ ਨੂੰ। ਜਦੋਂ ਇਹੀ ਮਾਲ ਸਾਡਾ ਮੁਦਰਾ ਪੋਰਟ ਰਾਹੀਂ ਗੁਜਰਾਤ ਤੋਂ ਹੋ ਕੇ ਜਾਂਦਾ ਤਾਂ ਕਿੰਨੇ ਗੁਣਾ ਮਹਿੰਗੇ ਹੋ ਕੇ ਜਾਂਦਾ। ਸਹੀ ਹੈ। ਹੁਣ ਤੁਸੀਂ ਇਹ ਦੇਖੋ ਕਿ ਠੀਕ ਹੈ, ਸਿਮਰਜੀਤ ਮਾਨ ਦਾ ਤਰੀਕੇ ਤੇ ਤੁਹਾਨੂੰ ਸਵਾਲ ਹੋ ਸਕਦਾ ਹੈ ਕਿ ਬਈ, ਪਰ ਮੈਂ ਕਹਿੰਦਾ ਮੁੱਦਾ ਤਾਂ ਦੁਬਾਰਾ ਚਰਚਾ 'ਚ ਲਿਆਤਾ ਨਾ, ਲਿਆਤਾ। ਸਹੀ ਹੈ, ਬਿਲਕੁਲ ਸਹੀ। ਸਵਾਲ ਤਾਂ ਮੁੱਦੇ ਤੇ ਹੋ ਸਕਦਾ ਆਉਂਦੇ ਦਿਨਾਂ 'ਚ ਹੁਣ ਇਸ ਦੇ ਉੱਤੇ ਹੋਰ ਧਿਰਾਂ ਖੁੱਲ ਕੇ ਬੋਲਣ, ਗੱਲ ਤੁਰੇ, ਸੰਸਦ ਦੇ ਵਿੱਚ ਸਵਾਲ ਉੱਠੇ, ਸਰਕਾਰ ਨੂੰ ਪੁੱਛਿਆ ਜਾਵੇ, ਤੇ ਹੋ ਸਕਦਾ ਕਿ ਆਉਂਦੇ 2-4 ਸਾਲ ਨੂੰ ਇਹ ਲਾਂਘਾ ਖੁੱਲ ਵੀ ਜਾਵੇ। ਜੀ ਜੀ ਬਿਲਕੁਲ। ਪਰ ਜਿਸ ਦਿਨ ਖੁੱਲੂਗਾ ਨਾ, ਉਸ ਦਿਨ ਤੱਕ ਪੰਜਾਬ ਦੇ ਹੱਥ ਕੁਝ ਨਹੀਂ ਰਹੂਗਾ। ਸਹੀ ਹੈ। ਉਸ ਦਿਨ ਤੱਕ ਇਹ ਡੋਰ ਸਿੱਧੀ ਅਵਾਨੀ ਅਡਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਦੇ ਹੱਥ ਹੋਊਗੀ। ਇਹ ਭਾਰਤਮਾਲਾ ਪ੍ਰੋਜੈਕਟ ਉਹੀ ਨਹੀਂ ਬਣ ਰਿਹਾ, ਇਹ ਲਾਂਘਾ ਖੁੱਲਣ ਲਈ ਬਣ ਰਿਹਾ, ਖੁੱਲਣ ਲਈ ਬਣ ਰਿਹਾ। ਸਹੀ ਗੱਲ। ਇਹ ਉਹਨਾਂ ਲਈ ਉਹ ਰਾਹ ਪੱਧਰਾ ਹੋ ਰਿਹਾ। ਸੋ ਪੰਜਾਬ ਦੀਆਂ ਜ਼ਮੀਨਾਂ ਉਹੀ ਨਹੀਂ, ਉਹ 4-4 ਗੁਣਾ ਵੱਧ ਭਾਅ ਤੇ ਚੱਕੀਆਂ ਜਾ ਰਹੀਆਂ, ਖਰੀਦੀਆਂ ਜਾ ਰਹੀਆਂ, ਇਹਦੇ ਕੋਈ ਅਰਥ ਨਹੀਂ। ਠੀਕ ਹੈ, ਅਸੀਂ ਨਹੀਂ ਸਮਝ ਪਾ ਰਹੇ ਜਾਂ ਅਸੀਂ ਉਹਦੇ ਉੱਤੇ ਕੰਮ ਨਹੀਂ ਕਰ ਰਹੇ, ਨਾ ਸਾਡਾ ਸਿਆਸਤਦਾਨ ਕੰਮ ਕਰੇ, ਨਾ ਸਾਡਾ ਪ੍ਰਸ਼ਾਸਨ ਕੰਮ ਕਰੇ, ਨਾ ਸੰਸਥਾਵਾਂ ਕੰਮ ਕਰਨ, ਨਾ ਜਥੇਬੰਦੀਆਂ ਰੋਲ ਨਿਭਾ ਪਾਉਣ। ਸੋ ਇਹ ਕੰਮ ਹੁੰਦਾ ਆ ਰਿਹਾ, ਉਹਦਾ ਨਤੀਜਾ ਅਸੀਂ ਆਉਂਦੇ ਸਾਲਾਂ 'ਚ ਭੋਗਣਗੇ। ਤੇ ਹੁਣ ਜੇ ਮਾਹੌਲ ਬਣ ਗਿਆ, ਅਗਲੇ ਕਹਿਣਗੇ ਲਓ ਜੀ ਤੁਹਾਡੀ ਮੰਗ ਤੇ ਖੋਲਤਾ, ਪਰ ਜਾਨੂੰ ਸਾਡੇ ਹੱਥ ਵੇਚਣ ਨੂੰ ਹੀ ਨਹੀਂ ਕੁਛ ਹੋਊਗਾ। ਸਹੀ ਹੈ, ਬਿਲਕੁਲ ਬਿਲਕੁਲ। ਸਵਾਲ ਤਾਂ ਇਹ ਕਿ ਜੇ ਪਾਕਿਸਤਾਨ ਤੁਹਾਡਾ ਦੁਸ਼ਮਣ ਹੈ, ਤੇ ਫਿਰ ਰਿਸ਼ਤੇ ਸਾਰੇ ਪਾਸੇ ਟੁੱਟਦੇ ਹੁੰਦੇ ਨੇ ਕਿ ਇੱਕ ਇਕੱਲੇ ਪੰਜਾਬ ਵਾਲੇ ਪਾਸੇ ਤੋੜਨਾ? ਬਿਲਕੁਲ ਸਹੀ। ਫਿਰ ਵਪਾਰ ਪੂਰਾ ਹੀ ਬੰਦ ਕਰੋ ਨਾ। ਮਤਲਬ ਇੱਧਰੋਂ ਵਪਾਰ ਬੰਦ ਹੈ, ਉਧਰੋਂ ਅਸੀਂ ਚਲਾਵਾਂਗੇ। ਇੱਧਰੋਂ ਤਾਂ ਚਿੱਟਾ ਕੋਈ ਡਰੋਨ ਰਾਹੀਂ ਸਿੱਟਦਾ, ਕੋਈ ਕੁਛ ਰਾਹੀਂ ਸਿੱਟਦਾ, ਉੱਥੇ ਥੋੜੇ ਜਹਾਜ਼ਾਂ ਰਾਹੀਂ ਆਉਂਦਾ। ਜੀ ਜੀ ਬਿਲਕੁਲ। ਤੇ ਦੁਨੀਆ ਦੀ ਸਭ ਤੋਂ ਬੜੀ ਖੇਪ ਫੜੀ ਜਾ ਚੁੱਕੀ ਹੈ ਮੁਦਰਾ ਪੋਰਟ ਤੇ। ਤੇ ਉਹ ਤੋਂ ਬਿਨਾਂ ਵੀ ਰੋਜ਼ ਕਿੰਨੀ ਵਾਰ ਮਾਲ ਫੜ ਹੁੰਦਾ ਤੇ ਕਿੰਨਾ ਲੰਘਦਾ ਹੋਊਗਾ, ਕਿਵੇਂ ਲੰਘਦਾ ਹੋਊਗਾ, ਇਹ ਸਾਰਿਆਂ ਨੂੰ ਪਤਾ। ਸੋ ਉਸ ਸਥਿਤੀ ਦੇ ਵਿੱਚ ਤੁਹਾਡੇ ਦੋਹਰੇ ਚਿਹਰੇ ਨੇ, ਤੇ ਉਸ ਦੋਹਰੇ ਚਿਹਰਿਆਂ ਦੇ ਵਿੱਚੋਂ ਤੁਸੀਂ ਇਸ 15,000 ਬੰਦਾ ਬੇਰੁਜ਼ਗਾਰ ਹੋਇਆ ਸੀ ਜਦੋਂ ਇਹ ਇੱਥੋਂ ਵਪਾਰ ਬੰਦ ਹੋਇਆ। ਜੀ ਬਿਲਕੁਲ। ਸਿੱਧਾ ਜਿਹੜਾ ਉੱਥੇ ਕੰਮ ਕਰਨ ਵਾਲੇ ਦੇ ਹਵਾਲੇ ਨਾਲ, ਉਹ ਤੋਂ ਬਿਨਾਂ ਜਿਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਵੱਖਰਾ। ਸੋ ਇਹ ਪੰਜਾਬ ਦੀ ਕਿਸਾਨੀ ਲਈ ਵੀ, ਪੰਜਾਬ ਦੀ ਛੋਟੀ ਇੰਡਸਟਰੀ ਲਈ ਵੀ ਜੀ, ਤੇ ਉਧਰ ਉਹਦੇ ਲਈ ਵੀ। ਔਰ ਕੱਲਾ ਇਹ ਗੱਲ ਪਾਕਿਸਤਾਨ ਤੱਕ ਦੀ ਨਹੀਂ ਹੈ, ਭਾਰਤ ਤੇ ਪਾਕਿਸਤਾਨ ਤੱਕ ਨਹੀਂ ਹੈ, ਇਹ ਗਾਹਾਂ ਵਾਲੇ ਮੁਲਕਾਂ ਲਈ ਜਿਹੜਾ ਕਿਸੇ ਸਮੇਂ ਇਹ ਰੂਟ ਸੀਗਾ ਕਾਰੋਬਾਰ ਦਾ, ਉਹ ਰੂਟ ਮੁੜ ਕੇ ਬਹਾਲ ਹੋ ਜਾਊਗਾ। ਸੋ ਪਰ ਇਹਦੇ ਤੇ ਕੀ ਸਰਕਾਰਾਂ ਮੰਥਨ ਕਰਨ ਦੀ ਉਮੀਦ ਹੈ? ਜਦੋਂ ਪਤਾ ਹੈ ਤੁਸੀਂ ਗਵਾਂਢੀ ਬਦਲ ਨਹੀਂ ਸਕਦੇ, ਔਰ ਜਦੋਂ ਪਤਾ ਹੈ ਕਿ ਗਵਾਂਢੀ ਕਿਤੋਂ ਬਾਹਰੋਂ ਨਹੀਂ ਜੰਮਿਆ, ਆਪਣੇ ਹੀ ਘਰ ਚੋਂ ਨਿਕਲ ਕੇ ਗਿਆ, ਆਪਾਂ ਹੀ ਆਪਣੇ ਘਰਾਂ 'ਚ ਕੰਧਾਂ ਖੜੀਆਂ ਕੀਤੀਆਂ, ਜੀ ਜੀ ਬਿਲਕੁਲ, ਤੇ ਫਿਰ ਉੱਥੇ ਸੁਖਾਵੇਂ ਪਲ ਵੱਲ ਨੂੰ ਵਧੀਦਾ ਹੁੰਦਾ ਕਿ ਤੋੜ ਵਿਛੋੜੇ ਵੱਲ ਨੂੰ ਵਧੀਦਾ ਹੁੰਦਾ। ਜੀ ਜੀ। ਸੋ ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਦੋਵੇਂ ਸਰਕਾਰਾਂ ਨੂੰ। ਮਤਲਬ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਵੀ ਅਸੀਂ ਦੁਨੀਆ ਦੀ ਵਿਸ਼ਵ ਦੀ ਤਾਕਤ ਬਣ ਗਏ, ਤੇ ਦੂਸਰੇ ਪਾਸੇ ਪਾਕਿਸਤਾਨ ਦੀ ਸਮਰੱਥਾ ਇਹੀ ਜੀ ਹੈ ਕਿ ਉਹਦੇ ਕੋਲ ਰੋਟੀ ਖਾਣ ਦੇ ਲਾਲੇ ਨੇ, ਉਹਦੀ ਆਰਥਿਕ ਹਾਲਤ ਇੰਨੀ ਮਾੜੀ ਹੈ, ਤੇ ਪਰ ਉਹ ਤਾਂ ਵੀ ਇੰਨੀ ਤਾਕਤਵਰ ਹੈ ਕਿ ਹਾਂ ਹਰ ਰੋਜ਼ ਸਾਡੇ ਇੱਥੇ ਗ੍ਰਨੇਡ ਭੇਜੀ ਜਾਂਦਾ ਹੈ, ਹਰ ਰੋਜ਼ ਸਾਡੇ ਇੰਨੇ ਹਥਿਆਰ ਭੇਜੀ ਜਾਂਦਾ। ਫਿਰ ਆਹ ਕੰਡਿਆਲੀਆਂ ਤਾਰਾਂ, ਇੰਨੀ ਫੋਰਸ, ਇੰਨਾ ਕੁਝ ਖੜਾ ਕਰਨ ਦਾ ਫਾਇਦਾ? ਜੀ ਜੀ ਬਿਲਕੁਲ। ਸੋ ਇਹ ਬਹੁਤ ਪਹਿਲੂ ਨੇ, ਇਸ ਪਹਿਲੂ ਤੇ ਕਈ ਪਹਿਲੂਆਂ ਤੋਂ ਮੰਥਨ ਦੀ ਲੋੜ ਹੈ। ਪਰ ਮੇਰਾ ਮੰਨਣਾ ਹੈ ਕਿ ਜਿੱਥੇ ਜਿੱਥੇ ਬੂਹੇ ਹੈਗੇ ਨੇ, ਉਹ ਬੂਹੇ ਖੁੱਲਣੇ ਚਾਹੀਦੇ ਨੇ, ਤਾਂ ਕਿ ਉਹਦੇ ਨਾਲ ਉਸ ਸਥਾਨਕ ਲੋਕਾਂ ਨੂੰ ਕਾਰੋਬਾਰ ਮਿਲੇ, ਸਥਾਨਕ ਜਿਨਸਾਂ ਨੂੰ ਸਹੀ ਮੁੱਲ ਮਿਲੇ, ਹੈਨਾ, ਤੇ ਵਪਾਰੀ ਦਾ ਸਹੀ ਰਾਹ ਖੁੱਲੇ, ਤੇ ਉਹਦੇ ਨਾਲ ਸਰਕਾਰਾਂ 'ਚ ਵੀ ਰਿਸ਼ਤੇ ਸੁਖਾਵੇਂ ਬਣਨ। ਲੋਕ ਚਾਹੁੰਦੇ ਨੇ ਆਉਣ ਜਾਣ, ਉਧਰੋਂ ਤਾਂ ਵੀਜ਼ੇ ਠੋਕ ਕੇ ਮਿਲਦੇ ਨੇ, ਇਧਰੋਂ ਨਹੀਂ ਆ ਜਾਓ, ਚਾਹੇ ਉਹ ਧਾਰਮਿਕ ਵੀਜ਼ੇ ਨੇ, ਚਾਹੇ ਉਹ ਸਾਹਿਤਕ ਵੀਜ਼ੇ ਨੇ, ਚਾਹੇ ਕੋਈ ਵਪਾਰਕ ਵੀਜ਼ੇ ਨੇ, ਉਹ ਤਾਂ ਖੁੱਲ ਕੇ ਮਿਲਦੇ ਨੇ। ਅਗਲੇ ਤਾਂ ਮੈਂ ਕਹਿੰਦਾ ਵੀਜ਼ੇ ਇਸ ਲਈ ਵੀ ਦਿੰਦੇ ਹੋਣਗੇ ਜਿਹੜਾ ਬੰਦਾ ਆਊਗਾ 4 ਪੈਸੇ ਖਰਚ ਕੇ ਜਾਊਗਾ ਨਾ। ਹਾਂਜੀ ਹਾਂਜੀ ਬਿਲਕੁਲ, ਸਿਆਣਪ ਉਹਨਾਂ ਲਈ ਤਾਂ ਉਹ ਵੀ
ਪਰ ਸਾਡੇ ਵਾਲੇ ਬੰਦੇ ਕਹਿੰਦੇ ਕਿ ਅਸੀਂ ਮੋਹ ਚੋਂ ਵੀ ਗੜਾ ਚੁੱਕ ਕੇ ਆਉਂਦੇ ਆ ਜਦੋਂ ਉਧਰੋਂ ਆਉਂਦੇ ਹਾਂ। ਹੂੰ, ਤੇ ਜਦੋਂ ਵਾਪਸ ਪਰਤਦੇ ਆ ਅਫਸੋਸ ਹੁੰਦਾ, ਕਹਿੰਦੇ ਉਹ ਫੇਰ ਕਹਿੰਦੇ ਨੇ ਅਗਲੀ ਵਾਰ ਫਿਰ ਆਉਣਾ। ਹਾਂਜੀ ਹਾਂਜੀ ਤੇ ਸਹੀ ਕਹਿੰਦੇ ਅਸੀਂ ਉਹਨਾਂ ਨੂੰ ਟੁੱਟੇ ਮੂੰਹ ਨਾਲ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਵੀ ਆਇਓ, ਕਿਉਂਕਿ ਸਹੀ ਪਤਾ ਇੱਧਰ ਵੀਜ਼ਾ ਹੀ ਨਹੀਂ ਮਿਲਦਾ। ਮਿਲਦੇ ਨਹੀਂ, ਸਹੀ ਗੱਲ। ਤੋ ਆਹ ਵੀ ਸਥਿਤੀ ਹੈ। ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ, ਜੋ ਹਾਲਾਤ ਨੇ ਬਿਲਕੁਲ ਵਰਣਿਤ ਕੀਤਾ। ਬੰਬੇ ਕਰਾਚੀ ਖੁੱਲਾ ਤੇ ਵਾਹਗਾ ਅਟਾਰੀ ਬੰਦ ਹੈ ਜੀ, ਦੇਖ ਲਓ ਵਾਹਗਾ ਅਟਾਰੀ 'ਚ ਤਾਂ ਕੁਛ ਮੀਟਰਾਂ ਦਾ ਹੀ ਫਾਸਲਾ, ਬੰਬੇ ਕਰਾਚੀ ਦੇ ਵਪਾਰ ਸਮੁੰਦਰ ਰਸਤੇ ਵੀ ਹੋ ਰਿਹਾ, ਇੱਧਰ ਸੜਕ ਵੀ ਬੰਦ ਹੈ। ਤੇ ਬਿਲਕੁਲ ਸਾਨੂੰ ਇਹ ਵਿਚਾਰਨਾ ਪੈਣਾ ਸ਼ਰਮਾ ਜੀ, ਜਿਹੜਾ ਸਾਡਾ ਕਿੱਲਾ ਕੋਈ 20 ਸਾਲ ਪਹਿਲਾਂ 10 ਲੱਖ ਦਾ ਵੀ ਹੈ ਨਹੀਂ ਸੀਗਾ, 15 ਦਾ ਵੀ ਹੈ ਨਹੀਂ ਸੀ, ਅੱਜ ਉਹ ਕਰੋੜਾਂ ਦੇ ਵਿੱਚ ਲੈ ਰਹੇ ਨੇ, ਔਰ ਖੋ ਕੇ ਜ਼ਮੀਨਾਂ ਜਾਇਦਾਦਾਂ ਲੈ ਰਹੇ ਨੇ ਕਿ ਬਈ ਕੱਢੋ ਸੀ ਮੂੰਹ ਚੋਂ ਆਵਾਜ਼ ਕੱਢੋ ਕਿੰਨੇ ਦਾ ਵੇਚਣਾ ਤੁਸੀਂ। ਪਰ ਪਤਾ ਨਹੀਂ ਸਾਨੂੰ ਕਦੋਂ ਚੇਤਾ ਆਉਣਾ ਕਿ ਇਹ ਅਣਮੁੱਲੀ ਜਾਇਦਾਦ ਹੈ। ਪੰਜਾਬ ਦੇ ਵਿੱਚ ਹੋਣਾ ਹੀ ਬਹੁਤ ਵੱਡੀ ਗੱਲ ਹੈ, ਜਾਇਦਾਦ ਹੋਣਾ ਤਾਂ ਉਸ ਤੋਂ ਵੀ ਵੱਡੀ ਗੱਲ ਹੈ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।